ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਅੱਜ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ। ਅਸੀਂ ਜਦੋਂ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ ਹਾਂ ਅਤੇ ਇੱਥੇ ਜਦੋਂ ਅਸੀਂ ਜਨਰੇਸ਼ਨ ਗੈਪ ਦੀ ਗੱਲ ਕਰਦੇ ਹਾਂ ਆਮ ਤੌਰ ਦੇ ਉੱਤੇ, ਅਤੇ ਉਹ ਬਹੁਤ ਵੱਡਾ ਜਨਰੇਸ਼ਨ ਗੈਪ ਦੇਖਣ ਨੂੰ ਮਿਲਦਾ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਨਾਰਥ ਅਮਰੀਕਾ 'ਚ ਬੇਸਡ ਹੋਈਏ ਜਾਂ ਅਸੀਂ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਹੋਈਏ। ਸੋ ਇੱਥੇ ਦਾ ਜਿਹੜਾ ਲੋਕਲ ਕਲਚਰ ਹੈ, ਇਹਨਾਂ ਮੁਲਕਾਂ ਦਾ ਵੈਸਟਰਨ ਕਲਚਰ ਹੈ, ਉਹਦਾ ਬਹੁਤ ਪ੍ਰਭਾਵ ਕਬੂਲਦੇ ਆ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਜਾਂ ਜਿਹੜੀ ਸਾਡੀ ਇੱਥੇ ਦੀ ਜਨਰੇਸ਼ਨ ਹੈਗੀ ਹੈ। ਸੋ ਪੇਰੈਂਟਸ ਦਾ ਹਮੇਸ਼ਾ ਕੰਸਰਨ ਹੁੰਦਾ ਇਸ ਗੱਲ ਨੂੰ ਲੈ ਕੇ ਕਿ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਕਿਵੇਂ ਸਾਡੇ ਸੱਭਿਆਚਾਰ ਦੇ ਨਾਲ ਅਤੇ ਸਾਡੇ ਧਰਮ ਦੇ ਨਾਲ ਜੋੜ ਕੇ ਰੱਖਿਆ ਜਾਵੇ, ਉਹਨਾਂ ਨੂੰ ਬੋਲੀ ਨਾਲ ਜੋੜਿਆ ਜਾਵੇ, ਧਰਮ ਨਾਲ ਜੋੜਿਆ ਜਾਵੇ ਅਤੇ ਜਿਹੜੀਆਂ ਸਾਡੀਆਂ ਰਹੁ ਰੀਤਾਂ ਨੇ ਉਹਨਾਂ ਦੇ ਨਾਲ ਜੋੜਿਆ ਜਾਵੇ। ਇਸੇ ਤਹਿਤ ਇੱਕ ਉਪਰਾਲਾ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਐਜੂਕੇਸ਼ਨ ਕਾਊਂਸਲ ਹੈਗੀ ਹੈ ਉਹਨਾਂ ਵੱਲੋਂ ਕੀਤਾ ਗਿਆ ਸੀ, ਜਿਹਨੂੰ ਭਾਈ ਜਗਜੀਤ ਸਿੰਘ ਜਿਹੜੇ ਕਿ UK ਬੇਸਡ ਨੇ ਉਹ ਲੀਡ ਕਰਦੇ ਆ। ਇਹਨਾਂ ਨੇ ਇੱਕ ਕੋਰਸ ਤਿਆਰ ਕੀਤਾ ਸੀਗਾ, ਸਿੱਖ ਪੇਰੈਂਟਿੰਗ ਕੋਰਸ, ਜਿਹਦੇ ਵਿੱਚ ਇਸ ਕਿਸਮ ਦੇ ਜਿਹੜੇ ਔਕੜਾਂ ਹੈਗੀਆਂ ਨੇ ਉਹਨਾਂ ਨੂੰ ਹੀ ਐਡਰੈਸ ਕੀਤਾ ਜਾਂਦਾ ਆ ਅਤੇ ਉਹਨਾਂ ਨੂੰ ਦੱਸਿਆ ਜਾਂਦਾ ਜਿਹੜੀ ਇੱਥੇ ਦੀ ਜਨਰੇਸ਼ਨ ਹੈਗੀ ਹੈ, ਉਹ ਭਾਵੇਂ ਜਿਹੜੇ ਬਜ਼ੁਰਗ ਨੇ ਉਹ ਹੋਣ, ਮਾਪੇ ਹੋਣ, ਜਾਂ ਈਵਨ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਸ ਕੋਰਸ ਦੇ ਰਾਹੀਂ ਇਹ ਜਾਗਰੂਕਤਾ ਮੁਹਿੰਮ ਦੇ ਥੱਲੇ ਦੱਸਿਆ ਜਾਂਦਾ ਆ ਅਤੇ ਉਹਨਾਂ ਨੂੰ ਉਹਨਾਂ ਦੇ ਕੁਐਸਚਨਸ ਐਡਰੈਸ ਕੀਤੇ ਜਾਂਦੇ ਨੇ ਕਿ ਕਿਵੇਂ ਆਪਣੇ ਘਰ ਪਰਿਵਾਰ ਦੇ ਵਿੱਚ ਜਿਹੜੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਡੇਲੀ ਬੇਸਿਸ ਦੇ ਉੱਤੇ ਡੀਲ ਕਰਨਾ ਆ, ਕਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੀ ਸਿੱਖੀ ਭਾਵਨਾ ਹੈਗੀ ਹੈ, ਸਿੱਖੀ ਰਹੁ ਰੀਤਾਂ ਹੈਗੀਆਂ ਨੇ, ਜਾਂ ਜਿਹੜਾ ਸਾਡਾ ਸੱਭਿਆਚਾਰ ਹੈ, ਕਲਚਰ ਹੈ ਇਸ ਦੇ ਦੁਆਲੇ ਘੁੰਮਦਾ, ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਸ ਨੂੰ ਕਿਵੇਂ ਰੱਖਣਾ ਆ। ਸੋ ਇਸ ਦੇ ਉੱਤੇ ਹੀ ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਭਾਈ ਜਗਜੀਤ ਸਿੰਘ ਸਾਡੇ ਨਾਲ ਜੁੜੇ ਨੇ UK ਤੋਂ, ਆਓ ਉਹਨਾਂ ਨਾਲ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਬਹੁਤ ਸਵਾਗਤ ਹੈ ਜੀ ਤੁਹਾਡਾ। ਅਤੇ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਵੀ ਦੇਵਾਂ ਕਿ ਅਸੀਂ ਇਹ ਸ਼ੋਅ ਦੇ ਵਿੱਚ ਇਸ ਲਈ ਵੀ ਡਿਸਕਸ ਕਰ ਰਹੇ ਹਾਂ ਕਿਉਂਕਿ ਭਾਈ ਜਗਜੀਤ ਸਿੰਘ ਆਉਣ ਵਾਲੀ 10 ਅਤੇ 11 ਅਗਸਤ ਨੂੰ 2 ਹਫ਼ਤੇ ਬਾਅਦ ਆਲਮੋਸਟ ਹੁਣ ਤੋਂ ਉਹ ਸਾਡੇ ਇੱਥੇ ਨਿਊਯਾਰਕ ਨਿਊ ਜਰਸੀ ਦੇ ਏਰੀਏ ਦੇ ਵਿੱਚ ਆ ਰਹੇ ਆ। ਸੋ 2 ਈਵੈਂਟਸ ਉਹਨਾਂ ਵੱਲੋਂ ਪਲਾਨ ਕੀਤੀਆਂ ਗਈਆਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਥੱਲੇ। ਇੱਕ ਇੱਥੇ ਬੰਬੇ ਥੀਏਟਰ ਦੇ ਵਿੱਚ 10 ਤਰੀਕ ਨੂੰ ਅਤੇ 11 ਤਰੀਕ ਨੂੰ ਨਿਊ ਜਰਸੀ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਇਹ 2 ਪ੍ਰੋਗਰਾਮ ਉਲੀਕੇ ਗਏ ਨੇ, ਜਿੱਥੇ ਜਿਹੜੀਆਂ ਸਾਡੀਆਂ ਸੰਗਤਾਂ ਨੇ ਇਸ ਏਰੀਏ ਟਰਾਈ ਸਟੇਟ ਏਰੀਏ ਦੇ ਵਿੱਚ ਸਾਡੇ ਨਾਲ ਜੁੜੀਆਂ ਹੋਈਆਂ, ਉਹ ਇਸ ਇੰਟਰਵਿਊ ਦੇ ਰਾਹੀਂ ਜੋ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ ਤੁਸੀਂ ਇਸ ਕੋਰਸ ਦਾ ਹਿੱਸਾ ਵੀ ਬਣ ਸਕਦੇ ਹੋ ਆਉਂਦੀ 10-11 ਅਗਸਤ ਨੂੰ। ਸੋ ਭਾਈ ਸਾਹਿਬ, ਸ਼ੁਰੂਆਤ ਕਰੀਏ ਜੀ। ਮੈਂ ਸਿੱਖ ਪੇਰੈਂਟਿੰਗ ਕੋਰਸ, ਜਦੋਂ ਅਸੀਂ ਨਾਮ ਤੋਂ ਹੀ ਗੱਲ ਕਰਦੇ ਹਾਂ, ਸੋ ਮੈਂ ਪਹਿਲਾਂ ਥੋੜ੍ਹਾ ਜਿਹਾ ਬਰੀਫਲੀ ਚਾਹੂੰਗਾ ਤੁਸੀਂ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ ਥੋੜ੍ਹਾ ਜਿਹਾ ਦੱਸ ਦਿਓ ਕਿ ਹੈ ਕੀ ਐਗਜ਼ੈਕਟਲੀ ਸਿੱਖ ਪੇਰੈਂਟਿੰਗ ਕੋਰਸ। ਸੋ ਜਿਹੜੇ ਅਸੀਂ ਇੰਗਲੈਂਡ ਦੀ ਜੋ ਸੰਗਤ ਆ, ਸਾਡੀ ਜਿਹੜੀ ਮਾਈਗ੍ਰੇਸ਼ਨ ਜਰਨੀ ਉਹ ਥੋੜ੍ਹੀ ਜਿਹੀ ਪਹਿਲਾਂ ਹੋਈ ਸੀ, ਜਦੋਂ ਆਪਾਂ ਮੈਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਜੀ। ਸੋ ਭਾਵੇਂ ਕਈ ਆਪਣੇ ਗੁਰਸਿੱਖ 200-300 ਸਾਲ ਪਹਿਲਾਂ ਵੀ ਮਲੇਸ਼ੀਆ ਹੋਰ ਥਾਵਾਂ ਜੇ ਗਏ ਸੀਗੇ, ਜਾਂ ਵੈਂਕੂਵਰ, ਸੈਨ ਫਰਾਂਸਿਸਕੋ, ਸਟਾਕਟਨ ਐਕਸੈਟਰਾ, ਪਰ ਜਿਹੜੀ ਮੈਸ ਮਾਈਗ੍ਰੇਸ਼ਨ ਹੋਈ ਆ ਪਹਿਲਾਂ ਜ਼ਿਆਦਾ ਦੁਆਬੇ ਦੀ ਹੋਈ ਆ ਅਤੇ ਉਹ ਗਏ ਸੀ ਇੰਗਲੈਂਡ। ਸੋ ਮੇਰੇ ਪੇਰੈਂਟਸ 1965 ਦੇ ਵਿੱਚ ਉੱਥੇ ਇੰਗਲੈਂਡ ਗਏ ਸੀ, ਉਹਨਾਂ ਦਾ ਉੱਥੇ ਆਨੰਦ ਕਾਰਜ ਹੋਇਆ ਅਤੇ ਮੇਰਾ ਜਨਮ ਇੰਗਲੈਂਡ ਦਾ ਆ। ਅਤੇ ਸੋ ਜਿਹੜਾ ਮੈਜੋਰਟੀ ਜਿਹੜੀ ਇਮੀਗ੍ਰੇਸ਼ਨ ਹੋਈ ਆ ਨਾਰਥ ਅਮਰੀਕਾ ਦੇ ਵਿੱਚ, ਉਹ 1970s 1980s 2000 ਤੋਂ ਬਾਅਦ, ਅਤੇ ਜਿਹੜੀ ਆਸਟ੍ਰੇਲੀਆ 'ਚ ਹੋਈ ਆ ਉਹ 2000 ਤੋਂ ਬਾਅਦ ਹੋਈ ਆ। ਸੋ ਜਿਹੜੀ ਮਾਈਗ੍ਰੇਸ਼ਨ ਜਰਨੀ ਤਾਂ ਉਹਦਾ ਅਸਰ ਆ ਉਹ ਅਸੀਂ ਦੇਖ ਰਹੇ ਹਾਂ ਇੰਗਲੈਂਡ ਦੇ ਵਿੱਚ। ਅਤੇ ਜਦੋਂ ਮੈਂ ਕੋਰਸ ਡਿਜ਼ਾਈਨ ਕੀਤਾ ਸੀਗਾ, ਇਹ ਉਹਨਾਂ ਨੂੰ ਦੱਸਣ ਲਈ ਆ ਕਿ ਇੱਦਾਂ ਤੁਸੀਂ ਸਮਝੋ ਕਿ ਮੈਂ ਤੁਹਾਡਾ ਬੱਚਾ ਆ ਜਿਹੜਾ ਇੱਥੇ ਜਨਮ ਹੋਇਆ ਆ
ਐਂਡ ਬੇਸਿਕਲੀ ਮੈਂ ਤੁਹਾਡਾ ਫਿਊਚਰ ਤੁਹਾਨੂੰ ਦੱਸਣ ਆ ਰਿਹਾ ਹਾਂ। ਤਾਂ ਫਿਰ ਕਿਹੜੀਆਂ ਚੀਜ਼ਾਂ ਅਸੀਂ ਇੰਗਲੈਂਡ ਦੇ ਵਿੱਚ ਦੇਖੀਆਂ ਆ ਤੇ ਹਜੇ ਤੁਸੀਂ ਇੱਥੇ ਦੇਖਣੀਆਂ ਆ, ਉਹ ਬੈਟਰ ਇਹੀ ਆ ਕਿ ਤੁਸੀਂ ਪਹਿਲਾਂ ਹੀ ਉਹਨਾਂ ਦੇ ਸੋਲੂਸ਼ਨ ਆਪਾਂ ਸ਼ੇਅਰ ਕਰੀਏ, ਤਾਂ ਫਿਰ ਤੁਸੀਂ ਉਹੀ ਮਿਸਟੇਕ ਨਾ ਕਰੋ ਜਿਹੜੇ ਇੰਗਲੈਂਡ ਦੇ ਵਿੱਚ ਪਰਿਵਾਰਾਂ ਨੇ ਕੀਤੇ ਸੀਗੇ ਇਨ ਦ ਫਰਸਟ ਐਂਡ ਸੈਕੰਡ ਜਨਰੇਸ਼ਨ, ਜਿੱਦਾਂ ਉਹਨਾਂ ਦੇ ਬੱਚੇ ਵੱਡੇ ਹੋਏ ਆ ਜੀ। ਬਿਕਾਜ਼ ਅਸੀਂ ਤਾਂ ਗੋਰਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਂਦੇ ਰਹੇ ਆ ਫਰਮ ਯੰਗ ਏਜ, ਸਾਰਾ ਜਨਮ ਉੱਥੇ ਦਾ। ਅਸੀਂ ਇੱਥੇ ਵੈਸਟਰਨ ਕੈਪੀਟਲਿਜ਼ਮ ਨੂੰ ਸਾਰਾ ਕੁਝ ਸਮਝਦੇ ਆ। ਅਤੇ ਦਾਸ ਵੀ 18 ਸਾਲਾਂ ਤੱਕ ਦਾਸ ਦੇ ਕੋਲ ਕੇਸ ਨਹੀਂ ਸੀਗੇ, ਮੈਂ ਮੁੰਨਾ ਸੀਗਾ। ਅਤੇ ਫਿਰ ਉਦੋਂ 18 ਸਾਲਾਂ ਤੋਂ ਬਾਅਦ ਮੈਂ ਗੁਰੂ ਵੱਲ ਲੱਗਿਆ ਤੇ ਅੰਮ੍ਰਿਤ ਛਕ ਲਿਆ ਤੇ ਕੇਸ ਰੱਖ ਲਏ। ਸੋ ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਆ ਉਹ ਅਸੀਂ ਸੰਗਤਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ, ਬਿਕਾਜ਼ ਇਟਸ ਆਲ ਅਬਾਊਟ ਸ਼ੇਅਰਿੰਗ ਗੁੱਡ ਪ੍ਰੈਕਟਿਸ, ਹੈ ਨਾ ਕਿ ਬੇਸਿਕਲੀ ਜਿਹੜੀਆਂ ਵਧੀਆ ਚੀਜ਼ਾਂ ਆ ਉਹ ਸਾਨੂੰ ਸ਼ੇਅਰ ਕਰਨੀਆਂ ਚਾਹੀਦੀਆਂ। ਸੋ ਇਸ ਟਾਈਮ ਤੇ ਆ ਜਿਹੜਾ ਕੋਰਸ ਆ ਇਹ 13,000 ਸੰਗਤਾਂ ਨੇ ਕਰ ਲਿਆ ਅਤੇ ਸਾਡਾ ਏਮ ਆ ਓਵਰ ਦ ਨੈਕਸਟ 10 ਸਾਲਾਂ ਦੇ ਵਿੱਚ ਕਿ ਓਵਰ 1 ਮਿਲੀਅਨ ਸਿੱਖਸ ਇਹ ਕੋਰਸ ਕਰੇ ਜੀ। ਇਹ ਇੱਕ ਕਾਫੀ ਇੰਟੈਂਸ ਕੋਰਸ ਆ। ਇਹ 10 ਵਜੇ ਤੋਂ ਲੈ ਕੇ ਸਵੇਰ ਨੂੰ ਲੈ ਕੇ ਆਪਾਂ ਤਕਰੀਬਨ 4-5 ਵਜੇ ਤੱਕ ਆ ਹੋਣਾ ਕੋਰਸ, ਤੇ ਕਾਫੀ ਇਹਦੇ ਵਿੱਚ ਇੰਫੋਰਮੇਸ਼ਨ ਬਹੁਤ ਆ। ਐਂਡ ਇਹਦੇ ਵਿੱਚ ਆਪਾਂ ਬੁਕਲੇਟ ਵੀ ਦੇਈ ਦੀ ਸਾਰੀ ਜਿੰਨੇ ਵੀ ਅਟੈਂਡੀਜ਼ ਆ, ਬਿਕਾਜ਼ ਇਹ ਲਿਖਿਆ ਆ ਕਿ ਤੁਸੀਂ ਇੱਕ ਦਿਨ ਇਨਵੈਸਟ ਕਰੋ ਆਪਣੀ ਫੈਮਿਲੀ ਨੂੰ ਬਚਾਉਣ ਲਈ। ਬਹੁਤ ਸਾਰੇ ਆਪਣੇ ਜਿਹੜੇ ਲੋਕ ਆ ਇੱਥੇ ਬਾਹਰ ਆਉਂਦੇ ਆ, ਪਹਿਲਾ ਜਨਰੇਸ਼ਨ ਉਹ ਸਟਰਗਲ ਕਰਦਾ ਆ ਜੀ। ਪਹਿਲਾ ਜਨਰੇਸ਼ਨ ਸਟਰਗਲ ਕਰਦਾ ਆ, ਉਹ ਮਸੀਹ ਤੋਂ ਉਹਨਾਂ ਕੋਲ ਕਿਸ਼ਤਾਂ ਪੂਰੀਆਂ ਹੁੰਦੀਆਂ, ਮਸੀਹ ਉਹਨਾਂ ਕੋਲ ਆਪਣੇ ਰਿਸਪੌਂਸਿਬਿਲਿਟੀਜ਼ ਪੂਰੀ ਹੁੰਦੀਆਂ, ਤੇ ਫਿਰ ਉਹਦੇ ਨਾਲ ਕੀ ਹੁੰਦਾ ਆ, ਬਹੁਤ ਸਾਰੇ ਪੇਰੈਂਟਸ ਉਹ ਬੱਚਿਆਂ ਕੋਲ ਇੰਨਾ ਟਾਈਮ ਨਹੀਂ ਦੇ ਸਕਦੇ ਜਿੰਨਾ ਉਹ ਦੇਣਾ ਚਾਹੁੰਦੇ ਆ ਜੀ। ਇਸ ਕਰਕੇ ਬੱਚੇ ਉਹਨਾਂ ਦਾ ਜ਼ਿਆਦਾ ਇਨਫਲੂਐਂਸ ਬਾਹਰਲੇ ਲੋਕਾਂ ਤੋਂ ਕਈ ਵਾਰੀ ਜ਼ਿਆਦਾ ਹੁੰਦਾ ਆ ਤੇ ਮਾਪਿਆਂ ਤੋਂ ਘੱਟ ਹੁੰਦਾ ਆ, ਜਾਂ ਬਹੁਤ ਸਾਰੇ ਮਾਪਿਆਂ ਨੂੰ ਆਪ ਨਹੀਂ ਪਤਾ ਮੈਂ ਕਿਹੜੀ ਸਿੱਖਿਆ ਆਪਣੇ ਬੱਚਿਆਂ ਨੂੰ ਦੇਵਾਂ। ਸੋ ਬੇਸਿਕਲੀ ਜਦੋਂ ਆਪਾਂ ਕੋਰਸ ਸ਼ੁਰੂ ਕਰਦੇ ਆ, ਇਹ ਆਪਾਂ ਪਹਿਲਾਂ ਅਸੀਂ ਗੱਲ ਕਰਨੀ ਆ ਕਿ ਅਸੀਂ ਪੈਰੈਂਟਿੰਗ ਕਿੱਦਾਂ ਕਰੀਦੇ ਆ ਅਤੇ ਗੁਰੂ ਸਾਹਿਬ ਨੇ ਕਿੱਦਾਂ ਪੈਰੈਂਟਿੰਗ ਕੀਤੀ ਸੀ ਤੇ ਅਸੀਂ ਕੀ ਕਰ ਰਹੇ ਆ। ਅਤੇ ਫਿਰ ਇਹਦੇ ਵਿੱਚ ਮੈਂ ਇਹ ਦਿਖਾਲਦਾ ਆ ਕਿ ਜਿਹੜੇ ਬਾਹਰਲੇ ਬੱਚੇ ਆ, ਸਭ ਤੋਂ ਵੱਡੀ ਉਹਨਾਂ ਦੇ ਵਿੱਚ ਪ੍ਰੋਬਲਮ ਹੈ ਆਈਡੈਂਟੀਟੀ ਕ੍ਰਾਈਸਿਸ, ਹੈ ਨਾ। ਐਂਡ ਇਹ ਖਾਸ ਕਰਕੇ ਅਮਰੀਕਾ 'ਚ ਪ੍ਰੋਬਲਮ ਆ। ਸੋ ਮੈਂ ਐਕਸਪਲੇਨ ਕਰਦਾ ਕਿ ਬੇਸਿਕਲੀ ਇੰਗਲੈਂਡ ਦੇ ਵਿੱਚ ਕੀ ਹੋਇਆ, ਕੈਨੇਡਾ 'ਚ ਕੀ ਹੋਇਆ, ਆਸਟ੍ਰੇਲੀਆ 'ਚ ਕੀ ਹੋਇਆ, ਅਤੇ ਕਾਹਤੇ ਅਮਰੀਕਾ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਆ ਦੂਸਰੇ ਥਾਵਾਂ ਨਾਲ, ਤੇ ਗਵਰਨਮੈਂਟ ਪਾਲਿਸੀਜ਼ ਕਿਹੜੀਆਂ ਆ ਜਿਹਦੇ ਕਰਕੇ ਜ਼ਿਆਦਾ ਇਹ ਪ੍ਰੋਬਲਮ ਹੁੰਦੀ ਹੈ ਅਮਰੀਕਾ ਦੇ ਵਿੱਚ। ਸੋ ਆਈਡੈਂਟੀਟੀ ਕ੍ਰਾਈਸਿਸ ਫਿਰ ਸਮਝਣ ਲਈ ਮੈਂ ਫਿਰ ਆਪਾਂ ਆਪਣੇ ਪੰਜਾਬੀ ਲੋਕਾਂ ਨੂੰ, ਆਪਣੇ ਜਿਹੜੇ ਸਿੱਖ ਆ ਉਹਨਾਂ ਨੂੰ ਦੱਸਦਾ ਕਿ ਤੁਹਾਡੀ ਸਟੋਰੀ ਕੀ ਆ, ਕਿਉਂ ਤੁਸੀਂ ਇੱਥੇ ਬੈਠੇ ਆ, ਕਿਉਂ ਤੁਹਾਡੇ ਭੈਣ ਜਾਂ ਭਰਾ ਸ਼ਾਇਦ ਵੈਂਕੂਵਰ, ਟੋਰਾਂਟੋ, ਲੰਡਨ, ਮੈਲਬਰਨ ਹੋਰ ਥਾਂ ਬੈਠੇ ਆ ਤੇ ਤੁਹਾਡੀ ਫੈਮਿਲੀ ਖਿਲਰੀ ਪਈ ਆ। ਇਹਦਾ ਰੀਜ਼ਨ ਕੀ ਆ, ਸਾਡੇ ਕੌਮ ਨਾਲ ਹੋਇਆ ਕੀ ਆ। ਐਂਡ ਸੋ ਬੇਸਿਕਲੀ ਅਸੀਂ ਗੱਲ ਕਰਦੇ ਹਾਂ ਸਾਡੀ ਸਾਰੀ ਸਿੱਖ ਸਟੋਰੀ ਦੀ, ਕਿ ਸਾਡੇ ਨਾਲ ਕਿੱਦਾਂ ਹੋਇਆ, ਕਿੱਦਾਂ ਗੋਰੇ ਆਏ, ਕਿੱਦਾਂ ਗੋਰਿਆਂ ਨੇ ਸਾਨੂੰ ਅਸੀਂ ਪਹਿਲਾਂ ਮਹਾਰਾਜੇ ਹੁੰਦੇ ਸੀਗੇ ਤੇ ਸਾਨੂੰ ਵਰਕਫੋਰਸ ਕਿੱਦਾਂ ਬਣਾਤਾ। ਸੋ ਸਾਡੇ ਨਾਲ ਡੀ ਐਜੂਕੇਸ਼ਨ ਕਿੱਦਾਂ ਹੋਈ, ਸਾਡੇ ਨਾਲ ਸਾਡੇ ਸ਼ਾਸਤਰ, ਸਾਡੇ ਕਾਇਦੇ ਕਿੱਦਾਂ ਖੋਏ ਗਏ, ਇਹਦੇ ਕਰਕੇ ਸਾਨੂੰ ਫਿਰ ਵਰਕਫੋਰਸ ਕਿੱਦਾਂ ਬਣਾਇਆ ਗਿਆ, ਤੇ ਹੁਣ ਅਸੀਂ ਸਾਰੇ ਥਾਂ ਖਿਲ ਰਹੇ ਆ ਦੁਨੀਆ ਦੇ ਵਿੱਚ। ਅਸੀਂ ਸੋਚਦੇ ਕਿ ਅਸੀਂ ਤਰੱਕੀ ਕੀਤੀ, ਫਿਰ ਅਸੀਂ ਦਿਖਾਲਦੇ ਆ from the eyes of the younger generation। so ਜਿਹੜੇ ਅਸੀਂ ਆ, ਜਿਹੜੇ ਬਾਹਰਲੇ ਜੰਮ ਪਾਲਿਆ, ਸਾਡੇ ਅੱਖਾਂ ਰਾਹੀਂ ਅਸੀਂ ਫਿਰ ਦਿਖਾਲਦੇ ਆ ਕਿ ਕੀ ਅਸੀਂ ਸੱਚੀ ਤਰੱਕੀ ਕੀਤੀ ਹੈ ਜਾਂ ਨਹੀਂ। ਐਂਡ ਸੋ ਇਹਦਾ ਅਸੀਂ ਐਨਾਲਿਸਿਸ ਕਰਦੇ ਆ, ਅਤੇ ਬਹੁਤ ਸਾਰੇ ਲੋਕਾਂ ਨੂੰ ਥੋੜ੍ਹਾ ਜਿਹਾ ਸ਼ੌਕ ਹੋ ਜਾਂਦਾ ਆ when I explained to them the difference between capitalism and capitalism society ਦੇ ਵਿੱਚ ਰਹਿਣ ਦੀ। ਸੋ ਇਹ ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਮੈਂ ਲਿਆਉਣਾ ਚਾਹੁੰਦਾ ਆ ਬਿਕਾਜ਼ ਦਾਸ ਦੇ ਕੋਲ ਕੇਸ ਨਹੀਂ ਸੀਗੇ। ਜਿਹੜੇ ਸਾਡੇ ਲੈਕਚਰ ਕਰਨ ਦਾ ਢੰਗ ਆ ਜਾਂ ਜਿਹੜਾ ਸਾਡਾ ਸਮਝਾਉਣ ਦਾ ਢੰਗ ਆ ਬਹੁਤ ਡਿਫਰੈਂਟ ਆ ਆਮ ਪ੍ਰਚਾਰਕ ਨਾਲੋਂ। ਅਸੀਂ ਜਦੋਂ ਦਾਸ ਮੁੰਨਾ ਸੀਗਾ ਤੇ ਗੁਰਦੁਆਰੇ ਜਾਣ ਲੱਗ ਪਿਆ ਤੇ ਅੰਮ੍ਰਿਤ ਛਕ ਲਿਆ, ਮੈਂ ਫਿਰ ਉਹ ਲੈਕਚਰ ਲਿਖੇ ਆ ਜਿਹੜੇ ਮੈਂ ਸੁਣਨਾ ਚਾਹੁੰਦਾ ਸੀ ਐਜ਼ ਅ ਮੁੰਨਾ ਕਮਿੰਗ ਟੂ ਦ ਗੁਰਦੁਆਰਾ, ਹਨਾ। ਸੋ ਇਨ ਟੋਟਲ ਆਈ ਹੈਵ 100 ਲੈਕਚਰਸ ਆ। ਉਹਦੇ ਵਿੱਚ ਜਿਹੜੇ ਆ ਪੈਰੈਂਟਿੰਗ ਵਾਲੇ ਆ, ਦੇ ਆਰ ਦ ਮੋਸਟ ਇਨ ਡਿਮਾਂਡ ਜਿਹੜੇ ਅਸੀਂ ਕਰਦੇ ਆ ਜੀ। ਐਂਡ ਸੋ ਅੱਗੇ ਅਸੀਂ ਇੰਗਲੈਂਡ ਦੇ ਵਿੱਚ ਸ਼ੁਰੂ ਕੀਤਾ ਸੀ, ਇਹ ਪਹਿਲਾਂ ਐਤਵਾਰ ਦੇ ਦੀਵਾਨ ਦੇ 3 ਲੈਕਚਰ ਸੀਗੇ, ਪਰ ਫਿਰ ਇੰਨਾ ਡਿਮਾਂਡ ਹੋ ਗਿਆ
ਅਤੇ ਫਿਰ ਹੁਣ ਮੈਨੂੰ ਥਾਂ ਫਿਰ ਬੁਲਾਉਂਦੇ ਸੀਗੇ ਤੇ ਫਿਰ ਅਸੀਂ ਇਹਨੂੰ 1 ਦਿਨ ਦਾ ਕੋਰਸ ਦੇ ਵਿੱਚ ਬਣਾਤਾ, ਜਿਹੜਾ ਇੰਟੈਂਸ ਕੋਰਸ ਆ ਜੀ। ਜਿਹੜਾ ਇਨਸਾਨ ਨੇ ਆਹ ਕੋਰਸ ਕਰ ਲਿਆ ਉਹਨੂੰ ਕਾਫੀ ਕੁਝ ਪਤਾ ਲੱਗ ਜਾਂਦਾ ਆ ਕਿ ਮੈਨੂੰ ਕਿੱਦਾਂ ਗਾਂ ਦੇ ਬੱਚਿਆਂ ਨੂੰ ਸਾਂਭਣਾ ਆ, ਤੇ ਭਾਵੇਂ ਉਹਨਾਂ ਦੇ ਸ਼ਾਇਦ ਬੱਚੇ ਵੱਡੇ ਵੀ ਹੋਣ, ਗਾਂ ਪੋਤੇ ਪੋਤੀਆਂ ਨੂੰ ਵੀ ਕਿੱਦਾਂ ਸਾਂਭਣਾ ਆ। ਸੋ ਸਾਡੇ ਕੋਲ ਤਕਰੀਬਨ 100 ਟੈਸਟੀਮੋਨੀਅਲਸ ਆ। ਅਸੀਂ ਟੈਸਟੀਮੋਨੀਅਲ ਸ਼ੇਅਰ ਕਰਦੇ ਆ ਜਿਹਦੇ ਨਾਲ ਤੁਸੀਂ ਦੇਖ ਸਕਦੇ ਆ ਲੋਕਾਂ ਦੇ ਕੀ ਵਿਚਾਰ ਆ ਜਿਨ੍ਹਾਂ ਨੇ ਕੋਰਸ ਕੀਤਾ ਆ। ਸੋ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਪਹਿਲਾਂ ਆਪਾਂ ਸੈਕਸ਼ਨ 1 ਦੇ ਵਿੱਚ ਸਾਡੀ ਸਟੋਰੀ ਕੀ ਆ, ਮਾਈਗ੍ਰੇਸ਼ਨ ਜਰਨੀ ਕੀ ਆ ਤੇ ਉਹਦਾ ਅਸਰ ਕੀ ਆ ਸਾਈਕੋਲੋਜੀਕਲੀ, ਸਾਡਾ ਸਪੋਰਟ ਸਟਰਕਚਰ ਕਿੱਦਾਂ ਬ੍ਰੇਕ ਡਾਊਨ ਹੋਇਆ, ਉਹਦੇ ਨਾਲ ਸਾਡਾ ਮੈਂਟਲੀ ਕੀ ਸਾਡੇ ਤੇ ਅਸਰ ਹੁੰਦਾ ਆ, ਤੇ ਉਹ ਫਿਰ ਅਸੀਂ ਆਪਣੇ ਆਪ ਨੂੰ ਕਿੱਦਾਂ ਸਟਰੋਂਗ ਬਣਾ ਸਕਦੇ ਆ ਜੀ। ਸਾਡਾ ਮਹਾਰਾਜ ਨੇ ਕਿੱਦਾਂ ਪੈਰੈਂਟਿੰਗ ਕੀਤੀ ਤੇ ਅਸੀਂ ਕੀ ਕਰਦੇ ਆ, ਸਾਡੇ ਮਿਸਟੇਕਸ ਕੀ ਆ ਤੇ ਕਿਹੜੀਆਂ ਚੀਜ਼ਾਂ ਸਾਨੂੰ ਖਿਆਲ ਰੱਖਣਾ ਚਾਹੀਦਾ ਬੱਚਿਆਂ ਨੂੰ, ਬੱਚਿਆਂ ਦੀ ਐਜੂਕੇਸ਼ਨ ਤੇ ਐਲੀਟ ਸੋਚਣੀ ਕਿੱਦਾਂ ਬਣਾਈਦੀ ਆ, ਬੱਚਿਆਂ ਓਵਰ ਅਚੀਵਰ ਕਿੱਦਾਂ ਬਣਾਈਦਾ ਆ, ਹਨਾ, ਉਹਨਾਂ ਨੂੰ ਸਹਿਜ ਦਾ ਕਿੱਦਾਂ ਜੋੜੀਦਾ ਆ, ਤੇ ਬੇਸਿਕਲੀ ਆਪਣਾ ਕਿਹੜਾ ਬੈਲੈਂਸ ਕਿੱਦਾਂ ਲਿਆਈਦਾ ਸਾਡੀ ਫੈਮਿਲੀ ਲਾਈਫ ਦੇ ਵਿੱਚ। ਸੋ ਇਹ ਇੱਕ ਕਾਫੀ ਵੱਡਾ ਸੈਕਸ਼ਨ ਆ ਜੋ ਪਾਰਟ 1 ਆ। ਇਹ ਤਕਰੀਬਨ ਫਿਰ ਅਸੀਂ 10 ਵਜੇ ਸ਼ੁਰੂ ਕਰਨਾ ਆ ਤੇ ਫਿਰ ਅਸੀਂ 1 ਵਜੇ ਜਾ ਕੇ ਬ੍ਰੇਕ ਹੁੰਦਾ ਆ, ਉਹਦੇ ਵਿੱਚ ਫਿਰ ਸਾਰਾ ਲੰਗਰ ਛਕਾਇਆ ਜਾਂਦਾ ਤੇ ਐਕਸੈਟਰਾ। ਫਿਰ ਆਪਾਂ ਪਾਰਟ 2 ਸ਼ੁਰੂ ਕਰਨਾ ਆ। ਫਿਰ ਜਿਹੜਾ ਪਾਰਟ 1 ਦੇ ਵਿੱਚ ਅਸੀਂ ਮੈਕਰੋ ਲੈਵਲ ਜਿਹੜੀ ਪੈਰੈਂਟਿੰਗ ਦੀ ਗੱਲ ਕੀਤੀ ਆ ਕਿ ਵੱਡੇ ਲੈਵਲ ਤੇ ਉਹਦੇ ਵਿੱਚ ਕਾਫੀ ਵਿਚਾਰਾਂ ਹੁੰਦੀਆਂ ਆ ਕਿ ਪੈਸੇ ਨੂੰ ਪਿਆਰ ਕਿੱਦਾਂ ਬਣਾ ਲਿਆ ਅਸੀਂ ਲੋਕਾਂ ਨੇ, ਤੇ ਅਸੀਂ ਕਿਹੜੀ ਗਲਤ ਪਾਸੇ ਲੱਗੇ ਆ, ਹੈ ਕਿ ਮਟੀਰੀਅਲਿਜ਼ਮ ਦੇ ਵਿੱਚ ਕਾਹਤੇ ਅਸੀਂ ਜ਼ਿਆਦਾ ਪਏ ਆ ਤੇ ਕਿੱਦਾਂ ਅਸੀਂ ਉਹ ਚੀਜ਼ ਚੋਂ ਨਿਕਲਣਾ, ਤੇ ਵਰਚੂ ਬੇਸਡ ਪੈਰੈਂਟਿੰਗ ਕਿੱਦਾਂ ਕਰੀਦੀ ਆ ਜੀ। ਫਿਰ ਪਾਰਟ 2 ਦੇ ਵਿੱਚ ਅਸੀਂ ਕੀ ਕਰਦੇ ਆ ਕਿ ਅਸੀਂ ਫਿਰ ਮਾਈਕਰੋ ਲੈਵਲ ਤੇ ਪੈਰੈਂਟਿੰਗ ਦੀ ਗੱਲ ਕਰੀਦੀ ਆ। ਸੋ ਉਹਦਾ ਸੈਕਸ਼ਨ ਦਾ ਨਾਂ ਆ ਸਾਡਾ ਬੋਲਣ ਦਾ ਤਰੀਕਾ, ਕਿ ਅਸੀਂ ਕਿੱਦਾਂ ਘਰ ਦੇ ਵਿੱਚ ਗੱਲ ਕਰੀਦੀ ਆ। ਸੋ ਉਹਦੇ ਵਿੱਚ ਅਸੀਂ ਦਿਖਾਉਂਦੇ ਆ ਕਿ ਤੁਸੀਂ ਕਿੱਦਾਂ ਇੱਕ ਮੈਰਿਜ ਬਣਾ ਸਕਦੇ ਆ ਜਿਹੜੇ ਸਾਰੇ ਲਾਈਫ ਹਸਬੈਂਡ ਵਾਈਫ ਆਰਗਿਊ ਨਾ ਕਰੇ। ਐਂਡ ਬੇਸਿਕਲੀ ਆਮ ਲੋਕਾਂ ਲਈ ਇਹ ਕਾਫੀ ਅਜੀਬ ਜੀ ਗੱਲ ਆ, ਬਿਕਾਜ਼ ਉਹ ਸੋਚਦੇ ਆ ਕਿ ਆਰਗੂਮੈਂਟ ਨੋਰਮਲ ਆ ਸਾਰੇ ਪਰਿਵਾਰਾਂ ਦੇ ਵਿੱਚ, ਬਿਕਾਜ਼ ਉਹਨਾਂ ਨੇ ਜਿੰਨੇ ਵੀ ਲੋਕਾਂ ਨੂੰ ਦੇਖਿਆ ਉਹ ਸਾਰੇ ਆਰਗਿਊ ਕਰਦੇ ਆ, ਹਨਾ। ਤੇ ਅਸੀਂ ਇਹ ਦਿਖਾਉਂਦੇ ਆ ਕਿ ਇੱਕ ਫੰਕਸ਼ਨਲ ਫੈਮਿਲੀ ਕੀ ਆ ਤੇ ਡਿਸਫੰਕਸ਼ਨਲ ਫੈਮਿਲੀ ਕੀ ਆ। ਅਤੇ ਬਹੁਤ ਸਾਰੇ ਲੋਕ ਉਹ ਸੋਚਦੇ ਆ ਕਿ ਅਸੀਂ ਬਹੁਤ ਫੰਕਸ਼ਨਲ ਫੈਮਿਲੀ ਆ, ਕਿ ਅਸੀਂ ਵਧੀਆ ਫੈਮਿਲੀ ਆ, ਪਰ ਜਦੋਂ ਅਸੀਂ ਇਹ ਡਿਸਕ੍ਰਿਪਸ਼ਨ ਦਿਖਾ ਦਿੰਦੇ ਆ ਫਿਰ ਸਾਰੇ ਰਿਅਲਾਈਜ਼ ਕਰਦੇ ਆ ਕਿ ਐਕਚੁਅਲੀ ਵੀ ਆਰ ਅ ਡਿਸਫੰਕਸ਼ਨਲ ਫੈਮਿਲੀ, ਹਨਾ। And therefore, ਅਸੀਂ ਫਿਰ ਦਿਖਾਉਂਦੇ ਆ to turn a dysfunctional family into a functional family, ਕੋਈ ਬਾਲੀ ਵੱਡੀ ਚੇਂਜ ਦੀ ਲੋੜ ਨਹੀਂ ਹੈਗੀ, but it's a lot of little tweaks, ਕਿ little changes ਤੁਹਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਲਿਆਉਣੇ ਪੈਣੇ ਆ। ਸੋ ਉਹਦੇ ਵਿੱਚ ਅਸੀਂ ਦਿਖਾਉਂਦੇ ਆ ਕਿ ਜਿਹੜੇ ਲੋਕ ਮਾਈਗ੍ਰੇਸ਼ਨ ਕ੍ਰਾਈਸਿਸ ਕਰਕੇ ਜਾਂ ਮਾਈਗ੍ਰੇਸ਼ਨ ਐਕਸਪੀਰੀਅੰਸ ਕਰਕੇ ਜਾਂ ਘਰ ਦਾ ਕਲੇਸ਼ ਜਦੋਂ ਹੁੰਦਾ ਆ, ਹਨਾ, ਉਹਦਾ ਅਸਰ ਕੀ ਹੁੰਦਾ ਬੱਚਿਆਂ ਦੇ ਉੱਤੇ। ਕਾਹਤੇ ਸਾਡੇ ਕੋਲ ਇੰਨੇ ਬੱਚੇ ਆ ਜਿਨ੍ਹਾਂ ਕੋਲ ਆਈਡੈਂਟੀਟੀ ਕ੍ਰਾਈਸਿਸ ਆ ਜਾਂ ਕੌਨਫੀਡੈਂਸ ਕ੍ਰਾਈਸਿਸ ਆ। ਤੁਸੀਂ ਕਿੱਦਾਂ ਆਪਣੇ ਬੱਚੇ ਬ੍ਰਿੰਗ ਅਪ ਕਰ ਸਕਦੇ ਆ ਜਿਹਦੇ ਵਿੱਚ ਉਹਨਾਂ ਨੂੰ ਫਿਰ ਇੱਕ ਪ੍ਰੋਬਲਮ ਨਾ ਹੋਵੇ। ਤਾਂ ਫਿਰ ਅਸੀਂ ਗੱਲ ਕਰਦੇ ਆ ਕਿ ਬਜ਼ੁਰਗਾਂ ਦੀ ਆਈਸੋਲੇਸ਼ਨ, ਕਿਹੜੀ ਐਲਡਰ ਆਈਸੋਲੇਸ਼ਨ, ਕਿ ਕਾਹਤੇ 3 ਜਨਰੇਸ਼ਨ ਇੱਕ ਦੂਜੇ ਨੂੰ ਸਮਝਦੇ ਨਹੀਂ ਹੈਗੇ, ਤੇ ਇਹਦਾ ਸੋਲੂਸ਼ਨ ਕਿੱਦਾਂ ਆ ਕਿ ਕਿੱਦਾਂ ਆਪਾਂ ਵਧੀਆ ਕਮਿਊਨੀਕੇਸ਼ਨ ਰੱਖ ਸਕਦੇ ਫੈਮਿਲੀ ਦੇ ਵਿੱਚ, ਤਾਂ ਫਿਰ 3 ਹੀ ਜਨਰੇਸ਼ਨ ਇਕੱਠੇ ਇੱਕ ਡਾਇਰੈਕਸ਼ਨ ਦੇ ਵਿੱਚ ਜਾਣ, ਤੇ ਫੈਮਿਲੀ ਪਲਾਨ ਕਿੱਦਾਂ ਬਣਾਈਦਾ ਆ, ਹਨਾ। ਫਿਰ ਇਹਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਸਾਡਾ ਬੋਲਣ ਦਾ ਤਰੀਕਾ ਆ ਉਹਦੇ ਨਾਲ ਸਾਡੇ ਆਤਮਾ ਤੇ ਕੀ ਅਸਰ ਹੁੰਦਾ ਆ, ਅਤੇ ਤੁਸੀਂ ਆਪਣੇ ਬੱਚਿਆਂ ਦਾ ਵਧੀਆ ਸਪਿਰਿਟ ਕਿੱਦਾਂ ਬਣਾਈਦਾ ਆ ਤਾਂ ਫਿਰ ਉਹਨਾਂ ਨੂੰ ਕਦੀ ਡਿਪਰੈਸ਼ਨ ਨਾ ਹੋਵੇ। ਬਿਕਾਜ਼ ਦ ਬਿਗੇਸਟ ਪ੍ਰੋਬਲਮ ਇਨ ਵੈਸਟਰਨ ਸੋਸਾਇਟੀ, ਖਾਸ ਕਰਕੇ ਕੈਪੀਟਲਿਜ਼ਮ ਦੇ ਵਿੱਚ, ਇਹ ਆ ਕਿ 60% ਜਿਹੜੀ ਇੱਥੇ ਬਾਹਰਲੀ ਪੋਪੂਲੇਸ਼ਨ ਇਜ਼ ਸਫਰਿੰਗ ਫਰਮ ਡਿਪਰੈਸ਼ਨ। ਤੇ ਅਸੀਂ ਗੱਲ ਕਰਦੇ ਹਾਂ ਕਿ ਇਹ ਡਿਪਰੈਸ਼ਨ ਆਈ ਕਾਹਤੇ ਆ, ਇਹ ਅੱਜ ਕੱਲ੍ਹ ਬੱਚਿਆਂ 'ਚ ਇੰਨੇ ਹਾਈ ਲੈਵਲ ਤੇ ਕਾਹਤੇ ਹੋ ਰਹੀ ਆ, ਤੇ ਇਹਦੇ ਸੋਲੂਸ਼ਨਸ ਕੀ ਆ। ਵਾਟ ਇਜ਼ ਦ ਡਿਫਰੈਂਸ ਬਿਟਵੀਨ ਬੀਇੰਗ ਲੋਨਲੀ ਐਂਡ ਲੋਨਲੀਨੈਸ। ਇਹਦੇ ਵਿੱਚ ਮੈਂ ਇਹਦਾ ਸੈਕਸ਼ਨ ਦੇ ਬਾਰੇ ਗੱਲ ਕਰਦਾ, ਤੇ ਖਾਲਸਾ ਸਪਿਰਿਟ ਕਿੱਦਾਂ ਆਪਣੇ ਬੱਚਿਆਂ ਦੇ ਵਿੱਚ ਲਿਆਈਦਾ ਹੈ, ਤਾਂ ਫਿਰ ਉਹ ਡਿਪਰੈਸ਼ਨ ਦੇ ਨੇੜੇ ਨਾ ਜਾਣ, ਉਹਨਾਂ ਦਾ ਪਹਿਲਾ ਸਪਿਰਿਟ ਵਧੀਆ ਸਟਰੋਂਗ ਬਣਿਆ ਹੋਵੇ। ਸੋ ਇਹਦੇ ਵਿੱਚ ਆਪਾਂ ਫਿਰ ਗੱਲ ਕਰਦੇ, ਐਂਡ ਤੇ ਫਿਰ ਆਉਂਦੇ ਆ ਇਨ ਪਾਰਟ 2। ਫਿਰ ਸਾਨੂੰ ਫਿਰ ਅੱਧੇ ਘੰਟੇ ਦੀ ਬ੍ਰੇਕ ਆ। ਫਿਰ ਜਿਹੜਾ ਆਮ ਤੌਰ ਤੇ ਜਦੋਂ ਪਹਿਲਾਂ ਕੋਰਸ ਸ਼ੁਰੂ ਕੀਤਾ ਸੀ ਇੱਥੇ ਅਸੀਂ ਫਿਨਿਸ਼ ਕਰ ਦਿੰਦੇ ਸੀਗੇ, ਪਰ ਫਿਰ ਅਸੀਂ ਦੇਖਿਆ ਜਿਹੜਾ ਸਾਨੂੰ ਫੀਡਬੈਕ ਮਿਲਿਆ ਆ ਕਿ ਬਹੁਤ ਸਾਰੇ ਪੇਰੈਂਟਸ ਸਟਰਗਲ ਕਰਦੇ ਉਹਨਾਂ ਦੇ ਬੱਚਿਆਂ ਦੇ ਨਾਲ ਤੇ ਟੈਕਨੋਲੋਜੀ ਦੇ ਨਾਲ। ਸੋ ਮੋਬਾਈਲ ਫੋਨਸ, ਕੰਪਿਊਟਰ ਗੇਮਸ, ਐਕਸਬੌਕਸਿਸ, ਪਲੇ ਸਟੇਸ਼ਨਸ। ਸੋ ਇਹ ਤੇ ਅਸੀਂ ਇੱਕ ਪੂਰਾ ਸੈਕਸ਼ਨ ਬੁਲਾਤਾ
ਕਿ ਅੱਜ ਕੱਲ੍ਹ ਬੱਚੇ ਸੋਸ਼ਲ ਮੀਡੀਆ ਦੇ ਵਿੱਚ ਕਿੱਦਾਂ ਉਹਦੇ ਰੂਲਸ ਕੀ ਹੈ, ਕਿੱਦਾਂ ਉਹਨਾਂ ਨੂੰ ਨੈਵੀਗੇਟ ਕਰਨਾ ਚਾਹੀਦਾ ਹੈ, ਕਿ ਵਧੀਆ ਤਰੀਕੇ ਨਾਲ ਤੁਸੀਂ ਕਿੱਦਾਂ ਰਿਲੇਸ਼ਨਸ਼ਿਪ ਬਣਾ ਸਕਦੇ ਟੈਕਨੋਲੋਜੀ ਦੇ ਨਾਲ। ਜਦੋਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਆਉਣਾ ਆ, ਉਹਨੇ ਸਾਡੀ ਫੈਮਲੀਆਂ ਦੇ ਵਿੱਚ ਕਿੱਦਾਂ ਡਿਸਟਰਪਸ਼ਨ ਲਿਆਉਣਾ ਆ, ਤੇ ਉਹਦਾ ਅਸੀਂ ਕਿੱਦਾਂ ਮਿਨੀਮਾਈਜ਼ ਕਰ ਸਕਦੇ ਹਾਂ। ਤੇ ਗਾਂ ਦੇ ਬੱਚੇ ਕਿੱਦਾਂ, ਉਹਨਾਂ ਨੂੰ ਕਿਹੜੇ ਟਾਈਮ ਤੇ ਬੱਚਿਆਂ ਨੂੰ ਫੋਨ ਦੇਣੇ ਚਾਹੀਦੇ ਆ ਤੇ ਕਿਹੜੇ ਤਰੀਕੇ ਨਾਲ ਫੋਨ ਦੇਣੇ ਚਾਹੀਦੇ ਆ, ਤਾਂ ਫਿਰ ਉਹ ਗਾਂ ਦੇ ਬੱਚਿਆਂ ਤੇ ਇੰਨਾ ਅਸਰ ਨਾ ਹੋਵੇ ਜਿੰਨਾ ਅੱਜ ਕੱਲ੍ਹ ਦੇ ਬੱਚਿਆਂ ਤੇ ਅਸਰ ਹੋਵੇ ਜੀ। ਤੇ ਬਾਅਦ ਗੁਰਮਤ ਅਨੁਸਾਰ ਕਿੱਦਾਂ ਆਪਾਂ ਬੱਚਿਆਂ ਨੂੰ ਬਾਣੀ ਨਾਲ ਜੋੜ ਸਕਦੇ ਹਾਂ, ਤੇ ਕਿਹੜੇ ਰਿਸੋਰਸਿਸ ਐਂਡ ਟੂਲਸ ਅਵੇਲੇਬਲ ਆ ਜਿਹੜੇ ਬੱਚਿਆਂ ਨਾਲ ਤੁਸੀਂ ਇੱਕਦਮ ਵਰਤ ਸਕਦੇ ਆ, ਤੇ ਬੱਚੇ ਨੂੰ ਯੰਗ ਏਜ ਦੇ ਵਿੱਚ ਸਿਮਰਨ ਨਾਲ ਕਿੱਦਾਂ ਜੋੜਨਾ ਆ। ਸੱਚਖੰਡ ਕੀ ਆ, ਸੱਚਖੰਡ ਨਾਲ ਬੱਚਿਆਂ ਨਾਲ ਅਟੈਚਮੈਂਟ ਉਹਨਾਂ ਨੂੰ ਦੱਸਣਾ ਕਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਅਟੈਚਮੈਂਟ ਕਰਨੀ ਆ, ਤੇ ਕਿਹੜਾ ਸਾਡਾ ਨਾਲ ਪਾਥਵੇ ਜਿਹਦੇ ਨਾਲ ਅਸੀਂ ਵਧੀਆ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਸਮਝਾ ਸਕਦੇ ਆ। ਸੋ ਇਟਸ ਫੁੱਲ ਕੰਪਲੀਟ ਕੋਰਸ। ਇਹ ਸਿੱਖਾਂ ਲਈ ਵੀ ਆ, ਬਹੁਤ ਸਾਰੇ ਨਾਨ ਸਿੱਖਾਂ ਨੇ ਵੀ ਕੀਤਾ, ਕਈ ਮੁਸਲਮਾਨਾਂ ਨੇ ਵੀ ਕਰ ਲਿਆ, ਕਈ ਸਾਊਥ ਇੰਡੀਅਨ ਨੇ ਵੀ ਕੀਤਾ, ਹੋਰ ਵੀ ਕਈ ਕਮਿਊਨਿਟੀਆਂ ਨੇ ਕੀਤਾ ਆ। ਉਹਨਾਂ ਨੇ ਸਾਰਿਆਂ ਨੇ ਬਹੁਤ ਪੋਜ਼ਿਟਿਵ ਫੀਡਬੈਕ ਦਿੱਤਾ ਆ। ਇਹ ਸਾਰੇ ਟੈਸਟੀਮੋਨੀਅਲਸ ਲਈ ਵਿੱਚ ਹੈਗਾ ਆ ਜੀ। ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਨਿਊਯਾਰਕ ਤੇ ਨਿਊ ਜਰਸੀ ਸੰਗਤ ਵਿੱਚ, ਆਪਾਂ ਦਾਸ ਕਦੀ ਨਿਊ ਜਰਸੀ ਗਿਆ ਨਹੀਂ ਅੱਗੇ, ਸੋ ਪਹਿਲੀ ਵਾਰੀ ਉੱਥੇ ਸੰਗਤਾਂ ਦੇ ਦਰਸ਼ਨ ਕਰਨੇ ਆ। ਪਰ ਨਿਊਯਾਰਕ ਅਸੀਂ ਕੋਵਿਡ ਤੋਂ ਪਹਿਲਾਂ ਉਦੋਂ ਆਏ ਸੀਗਾ, ਉਦੋਂ ਵੀ ਆਪਾਂ ਇਹ ਪ੍ਰੋਗਰਾਮ ਰੱਖਿਆ ਸੀਗਾ ਤੇ ਕਾਫੀ ਸਕਸੈਸਫੁਲ ਹੋਇਆ ਸੀ ਪ੍ਰੋਗਰਾਮ ਉਦੋਂ। ਪਰ ਹੁਣ ਤੁਸੀਂ ਦੇਖੋ, ਹੁਣ 3-4 ਸਾਲ ਬਾਅਦ ਹੁਣ ਵਾਪਸ ਆ ਰਹੇ ਆ, ਬਿਕਾਜ਼ ਵਰਲਡ ਵਾਈਡ ਇਹਦੀ ਡਿਮਾਂਡ ਆ। ਮੇਰੇ ਕੋਲ ਇਸ ਟਾਈਮ ਤੇ 40 ਸਿਟੀਜ਼ ਵੇਟਿੰਗ ਲਿਸਟ ਤੇ ਆ। ਸੋ ਨਿਊਯਾਰਕ, ਨਿਊ ਜਰਸੀ ਤੋਂ ਬਾਅਦ ਅਸੀਂ ਜਾਣਾ ਆ ਮੈਲਬਰਨ, ਤਾਂ ਫਿਰ ਬ੍ਰਿਸਬਨ ਇਨ ਆਸਟ੍ਰੇਲੀਆ, ਫਿਰ UK ਦੇ ਵਿੱਚ, ਫਿਰ ਬੈਂਕਾਕ, then we're going to be doing ਕੁਆਲਾ ਲੰਪਰ, ਹਨਾ। ਸੋ ਸਾਰੇ ਪਾਸੇ ਦੁਨੀਆ ਦੇ ਵਿੱਚ ਇਹਦਾ ਡਿਮਾਂਡ ਆ। ਪਿਛਲੇ ਸਮਰ ਅਸੀਂ ਕੈਲੀਫੋਰਨੀਆ ਕੀਤਾ ਸੀਗਾ, ਰੀਸੈਂਟਲੀ ਅਸੀਂ ਕੀਤੇ ਬੋਸਟਨ, ਸ਼ਿਕਾਗੋ, ਵਿੰਜ਼ਰ ਇਨ ਕੈਨੇਡਾ, ਟੋਰਾਂਟੋ। ਸੋ ਇਹ ਲੜੀ ਚਲੀ ਜਾਂਦੀ ਆ। ਸੋ ਇਹ ਓਪਰਚੁਨਿਟੀ ਆ ਨਿਊਯਾਰਕ ਸੰਗਤ ਦੀ, ਇਟਸ ਅ ਵਨ ਆਫ ਡੇ, ਕਿ ਜਿੱਦਾਂ ਅਸੀਂ ਕਹਿੰਦੇ ਆ ਫ੍ਰੀ ਕੋਰਸ ਆ, ਪਰ ਜੇ ਤੁਸੀਂ ਬਿਕਾਜ਼ ਉੱਥੇ ਖਰਚਾ ਹੋਣਾ, ਜਿਹੜੇ ਪ੍ਰਬੰਧਕ ਆ ਜਿਹੜੇ ਇਹ ਅਰੇਂਜ ਕਰਦੇ, ਜੇ ਤੁਸੀਂ ਉਹਨਾਂ ਨੂੰ ਡੋਨੇਸ਼ਨ ਦੇਣਾ ਚਾਹੁੰਦੇ ਤੁਸੀਂ ਦੇ ਸਕਦੇ ਆ, ਬਟ ਦ ਕੋਰਸ ਇਜ਼ ਫ੍ਰੀ। ਅਸੀਂ ਜਿਹੜੇ ਬੱਚੇ 10 ਸਾਲਾਂ ਤੋਂ ਉੱਤੇ ਆ ਤੁਸੀਂ ਉਹਨਾਂ ਨੂੰ ਲਿਆਓ, ਤੇ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਦੋਹਾਂ ਭਾਸ਼ਾਵਾਂ ਦੇ ਵਿੱਚ ਕੋਰਸ ਹੋਣਾ ਆ। ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ, ਕਿ ਲੋਕ ਜਿੰਨੇ ਵੀ ਲੋਕ ਇਹ ਕਰਦੇ ਆ, they said that they were really amazed ਕਿ ਕਿੰਨਾ ਕੁਛ ਉਹਨਾਂ ਨੇ ਸਿੱਖਿਆ ਆ। ਬਹੁਤ ਸਾਰੇ ਤੁਸੀਂ ਟੈਸਟੀਮੋਨੀਅਲਸ ਦੇਖ ਸਕਦੇ ਆ, ਜਿਹਦੇ ਵਿੱਚ ਬਹੁਤ ਸਾਰੇ ਪਰਿਵਾਰ ਕਹਿੰਦੇ ਕਿ ਅਸੀਂ ਅੱਜ ਇੱਕ ਦਿਨ 'ਚ ਇੰਨਾ ਕੁਛ ਸਿੱਖਿਆ ਜਿਹੜਾ ਤਕਰੀਬਨ 5-10 ਸਾਲਾਂ ਗੁਰਦੁਆਰਿਆਂ 'ਚ ਨਹੀਂ ਸਿੱਖਿਆ। ਸੋ ਇਟਸ ਵੈਰੀ ਇਨਫੋਰਮੇਸ਼ਨ ਹੈਵੀ। ਐਂਡ ਇਹਦੇ ਵਿੱਚ ਇਹ ਆ ਕਿ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਤੁਹਾਡੇ ਨਾਲ ਗੁੱਡ ਪ੍ਰੈਕਟਿਸ ਸ਼ੇਅਰ ਕਰਨਾ, ਤਾਂ ਫਿਰ ਤੁਸੀਂ ਦੇਖ ਸਕਦੇ ਆ ਤੁਸੀਂ ਕਿਹੜੇ ਟਾਈਮ ਦੇ ਵਿੱਚ ਕਿਹੜੀ ਚੀਜ਼ ਆਪਣੇ ਪਰਿਵਾਰ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦੇ ਆ, ਤਾਂ ਫਿਰ ਤੁਹਾਡੇ ਬੱਚਿਆਂ ਦੇ ਕੋਲ ਇੱਕ ਬੈਟਰ ਚਾਂਸ ਹੋਵੇ। ਬਿਕਾਜ਼ ਅਲਟੀਮੇਟਲੀ ਐਵਰੀ ਬੱਚਾ ਓਨਲੀ ਹੈਜ਼ ਵਨ ਚਾਈਲਡਹੁੱਡ ਜੀ, ਹੈ ਨਾ। ਬੱਚਿਆਂ ਦੇ ਕੋਲ ਸਿਰਫ ਇੱਕ ਬਚਪਨਾ ਹੁੰਦਾ ਆ। ਇਹ ਤੁਹਾਡੇ ਤੇ ਆ ਕਿ ਤੁਸੀਂ ਉਹਨਾਂ ਨੂੰ ਇੱਕ ਪੋਜ਼ਿਟਿਵ ਦੇਣਾ ਜਾਂ ਉਹਨੂੰ ਇੱਕ ਨੈਗੇਟਿਵ ਦੇਣਾ, ਅਤੇ ਉਹਦਾ ਜਿਹੜਾ ਚਾਈਲਡਹੁੱਡ ਐਕਸਪੀਰੀਅੰਸ ਅਨੁਸਾਰ ਉਹਦੇ ਸਾਰੀ ਲਾਈਫ ਡਾਇਰੈਕਸ਼ਨ ਉਹ ਤੇ ਚੱਲਦੀ ਆ। ਬਿਕਾਜ਼ ਉਹਦੇ ਨਾਲ ਉਹਨੇ ਦੇਖਣਾ ਮੈਂ ਕਿੰਨਾ ਕੌਨਫੀਡੈਂਟ ਆ, ਮੈਂ ਕਿੰਨਾ ਦੁਨੀਆ 'ਚ ਵਿਚਰਨ ਜੋਗਾ ਆ। ਤੇ ਇਹਦੇ ਵਿੱਚ ਅਸੀਂ ਸਿਖਾਉਂਦੇ ਆ ਕਿ ਐਜੂਕੇਸ਼ਨਲੀ, ਸਪਿਰਿਚੁਅਲੀ, ਸਪੋਰਟਸ ਵਾਈਜ਼ ਐਂਡ ਬਿਜ਼ਨਸ ਤੌਰ ਤੇ ਐਵਰੀਥਿੰਗ, ਹਾਊ ਟੂ ਮੇਕ ਯੂਰ ਚਿਲਡਰਨ ਓਵਰ ਅਚੀਵ। ਸੋ ਇਹਦੇ ਵਿੱਚ ਮੈਂ ਟੈਕਨੀਕਸ ਇਹ ਵੀ ਸ਼ੇਅਰ ਕਰਦਾ ਆ from all the good things ਜਿਹੜੇ ਅਸੀਂ ਇੰਗਲੈਂਡ ਦੇ ਸਾਡੇ ਬੱਚਿਆਂ ਨੂੰ ਇੱਥੇ ਕੀਤਾ ਆ, etc. So I hope that has given you a good bit of information on the course. ਬਿਲਕੁਲ, ਨਹੀਂ ਤੁਸੀਂ ਬੜਾ ਚੰਗਾ ਓਵਰਵਿਊ ਦਿੱਤਾ ਆ, ਤੇ ਐਗਜ਼ੈਕਟਲੀ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਵੀ ਤੁਸੀਂ ਕਿਹੜੇ ਪਹਿਲੂ ਕਵਰ ਕਰਦੇ ਹੋ। ਤੇ ਮੈਂ ਇਹ ਸਮਝਦਾ ਵੀ ਆਮ ਤੌਰ 'ਤੇ ਜਦੋਂ ਅਸੀਂ ਸਾਡੇ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ, ਹਰ ਇੱਕ ਜਨਰੇਸ਼ਨ ਦਾ, ਭਾਵੇਂ ਉਹ ਸਾਡੇ ਬਜ਼ੁਰਗ ਹੋਣ, ਜਿਹੜੀ ਮਿਡਲ ਜਨਰੇਸ਼ਨ ਪੇਰੈਂਟਸ ਦੀ ਹੈ, ਜਾਂ ਉਹਨਾਂ ਤੋਂ ਬਾਅਦ ਅਸੀਂ ਨਿਆਣਿਆਂ ਨਾਲ ਡੀਲ ਕਰਨ ਦਾ ਦੇਖਦੇ ਹਾਂ। ਫੋਨਾਂ ਤੋਂ ਲੈ ਕੇ, ਟੈਕਨੋਲੋਜੀ ਤੋਂ ਲੈ ਕੇ, ਉਹਨਾਂ ਨਾਲ ਡੇਲੀ ਬੇਸਿਸ 'ਤੇ ਜਿਹੜੀਆਂ ਕਹਿ ਲਓ ਕਮੀਆਂ ਪੇਸ਼ੀਆਂ ਹੁੰਦੀਆਂ ਨੇ, ਜਾਂ ਡੇਲੀ ਬੇਸਿਸ 'ਤੇ ਜਿਹੜੇ ਤੁਹਾਡੇ ਸਾਹਮਣੇ ਇਹ ਕੁਐਸਚਨਸ ਅਰਾਈਜ਼ ਹੁੰਦੇ ਨੇ, ਕੁਐਸਚਨਸ ਨਾ ਹੋ ਕੇ ਵੀ ਉਹਨਾਂ ਤੋਂ ਵੀ ਬਿਯੋਂਡ ਜਾਂਦੇ ਆ, ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਅਸੀਂ ਡੇਲੀ ਬੇਸਿਸ 'ਤੇ ਫੇਸ ਕਰਦੇ ਹਾਂ। ਜਿਵੇਂ ਮੈਂ ਬਿਗਨਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਅਸੀਂ ਜਿਸ ਕਿਸਮ ਦੇ ਸਾਈਕਲ ਦੇ ਵਿੱਚੋਂ ਲੰਘ ਰਹੇ ਹਾਂ, ਇਹਦੇ 'ਚ ਆਈਡੈਂਟੀਟੀ ਕ੍ਰਾਈਸਿਸ ਵੀ ਹੈ, ਇਹਦੇ 'ਚ ਸਾਡੇ ਧਰਮ ਨਾਲ, ਸਾਡੇ ਸੱਭਿਆਚਾਰ ਦੇ ਨਾਲ ਜੁੜਨ ਦੀ ਗੱਲ ਵੀ ਹੈ। ਇਸ ਕਿਸਮ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਪ੍ਰੋਬਲਮਸ ਨੇ ਅਸੀਂ ਅੱਜ ਫੇਸ ਕਰ ਰਹੇ ਹਾਂ, ਕਿਉਂਕਿ
ਕੱਲਾ ਇਹਦੇ 'ਚ ਇਹ ਫੈਕਟਰ ਨਹੀਂ ਹੈਗਾ, ਗੱਲ ਇਹ ਵੀ ਹੈ ਵੀ ਅੱਜ ਜਿਹੜਾ ਜਿਸ ਯੁੱਗ ਦੇ ਵਿੱਚ ਅਸੀਂ ਜੀ ਰਹੇ ਹਾਂ ਇੱਥੇ ਤਬਦੀਲੀ ਬੜੀ ਛੇਤੀ ਹੋ ਰਹੀ ਹੈ। ਜਦੋਂ ਅਸੀਂ ਛੋਟੇ ਸੀ ਤਾਂ ਜਿਸ ਕਿਸਮ ਦੀ ਟੈਕਨੋਲੋਜੀ ਉਦੋਂ ਸੀ, ਅੱਜ ਉਹ ਬਿਲਕੁਲ ਐਬਸੋਲੀਟ ਹੋ ਚੁੱਕੀ ਹੈ, ਖ਼ਤਮ ਹੋ ਚੁੱਕੀ ਹੈ। ਅੱਜ ਦੀ ਨਵੀਂ ਪੀੜ੍ਹੀ ਇੱਕ ਨਵੇਂ ਕਿਸਮ ਦੇ ਮਾਹੌਲ ਦੇ ਵਿੱਚ, ਨਵੇਂ ਕਿਸਮ ਦੇ ਇੱਕ ਸਕੂਲਿੰਗ ਸਿਸਟਮ ਦੇ ਵਿੱਚ ਜੀ ਰਹੀ ਹੈ, ਜਿਹੜੀ ਅੱਜ ਦੇ ਪੇਰੈਂਟਸ ਨੂੰ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਇਹਨਾਂ ਨਾਲ ਕਿਵੇਂ ਡੀਲ ਕਰੀਏ। ਮਤਲਬ ਇਹ ਹੁਣ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਤਬਦੀਲੀ ਪਹਿਲਾਂ ਬੜੇ ਲੰਬੇ ਸਮੇਂ ਤੱਕ ਜਾ ਕੇ ਆਉਂਦੀ ਸੀ, 50 ਤੋਂ 100 ਸਾਲ ਬਾਅਦ ਤਬਦੀਲੀ ਆਉਂਦੀ ਸੀ, ਉਹ ਹੁਣ 5, 7, 10 ਸਾਲਾਂ ਦੇ ਵਿੱਚ ਉਹ ਜਿਹੜੀ ਚੇਂਜ ਹੈ ਉਹ ਹੋ ਰਹੀ ਹੈ। ਜਿਹੜੀ ਈਵਨ ਹਿਊਮੈਨਿਟੇਰੀਅਨ ਆਸਪੈਕਟ ਤੋਂ ਅਸੀਂ ਦੇਖਦੇ ਹਾਂ ਐਜ਼ ਅ ਹਿਊਮਨ ਬੀਇੰਗ, ਸਾਡੇ ਲਈ ਉਹ ਸਾਡੇ ਦਿਮਾਗ ਅਤੇ ਸਾਡੇ ਜ਼ਹਿਨ ਦੇ ਵਿੱਚ ਉਹ ਤਬਦੀਲੀ ਇੰਨੀ ਛੇਤੀ ਗ੍ਰਾਸਪ ਕਰਨੀ ਸਾਡੇ ਲਈ ਔਖੀ ਹੈ। ਸੋ ਜਿਹੜਾ ਇਹ ਉਪਰਾਲਾ ਤੁਸੀਂ ਕਰ ਰਹੇ ਹੋ, ਮੈਂ ਸਮਝਦਾ ਬੜਾ ਇਹ ਇੱਕ ਚੰਗਾ ਉਪਰਾਲਾ ਆ, ਜਿਹਦੇ ਨਾਲ ਸਾਡੀ ਜਿਹੜੀ ਕਮਿਊਨਿਟੀ ਹੈ, ਭਾਵੇਂ ਉਹ ਓਵਰਆਲ ਲੋਕਾਈ ਹੈ, ਤੁਸੀਂ ਦੱਸਿਆ ਵੀ 13,000 ਦੇ ਕਰੀਬ ਜਿਹੜੀ ਸੰਗਤ ਹੈਗੀ ਹੈ ਉਹ ਆਲਰੇਡੀ ਇਸ ਦਾ ਹਿੱਸਾ ਬਣੀ ਹੈ, ਅਤੇ ਤੁਹਾਡਾ ਟੀਚਾ ਇਹ ਮਿਲੀਅਨਸ ਤੱਕ ਲੈ ਕੇ ਜਾਣ ਦਾ ਆ ਆਉਣ ਵਾਲੇ 10 ਸਾਲਾਂ ਦੇ ਵਿੱਚ। ਉਮੀਦ ਕਰਦੇ ਹਾਂ ਇਹ ਗਾਹਾਂ ਵੀ ਵਧੂਗਾ। ਪਰ ਇੱਕ ਜਿਹੜਾ ਮੈਂ ਇੱਕ ਬੁਨਿਆਦੀ ਨੁਕਤਾ ਤੁਹਾਡੇ ਕੋਲੋਂ ਸਮਝਣਾ ਚਾਹੁੰਦਾ ਵੀ ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ, ਤੁਹਾਨੂੰ ਕਈ ਸਾਲ ਹੋ ਗਏ ਸਿੱਖ ਪੈਰੈਂਟਿੰਗ ਕੋਰਸ ਨੂੰ ਲੈ ਕੇ ਸੰਗਤ ਦੇ ਵਿੱਚ ਵਿਚਰਦਿਆਂ ਨੂੰ। ਸੋ ਅਸੀਂ ਜਿਸ ਕਲਚਰ ਦੇ ਵਿੱਚ, ਜਿਸ ਸੱਭਿਆਚਾਰ ਦੇ ਵਿੱਚ ਅੱਜ ਜੀ ਰਹੇ ਹਾਂ, ਉਹ ਯੂਰਪ ਦੇ ਵਿੱਚ ਹੋਵੇ, ਤੁਸੀਂ UK ਦੇ ਵਿੱਚ ਬੈਠੇ ਹੋ, ਜਾਂ ਅਸੀਂ ਇੱਥੇ ਨਾਰਥ ਅਮਰੀਕਾ ਦੇ ਵਿੱਚ ਦੇਖਦੇ ਹਾਂ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਜਿਹੜਾ ਵੈਸਟਰਨ ਕਲਚਰ ਹੈ ਉਹਦਾ ਪ੍ਰਭਾਵ ਬਹੁਤ ਵੱਡੇ ਲੈਵਲ ਦੇ ਉੱਤੇ ਕਬੂਲਦੇ ਹਾਂ। ਉਹ ਕਿਸੇ ਵੀ ਆਸਪੈਕਟ ਦੇ ਵਿੱਚੋਂ ਆ ਰਿਹਾ ਹੋਵੇ, ਬੱਚਿਆਂ ਦੇ ਸਕੂਲਿੰਗ ਸਿਸਟਮ ਦੇ ਵਿੱਚੋਂ ਆ ਰਿਹਾ ਹੋਵੇ, ਜਿਸ ਟੈਕਨੋਲੋਜੀ ਦੇ ਨਾਲ, TV ਦੇ ਨਾਲ, ਮੀਡੀਆ ਦੇ ਨਾਲ ਅਸੀਂ ਜੁੜੇ ਹਾਂ ਉਹ ਹੋਵੇ, ਓਵਰਆਲ ਜਿਹੜਾ ਇੱਕ ਕਲਚਰ ਬਣਿਆ ਹੋਇਆ ਉਹਦਾ ਅਸੀਂ ਪ੍ਰਭਾਵ ਕਬੂਲਦੇ ਹਾਂ। ਸੋ ਇਹਦੇ ਵਿੱਚ ਸਿੱਖ ਕਲਚਰ ਬਹੁਤ ਥਾਵਾਂ ਦੇ ਉੱਤੇ ਨਿਗਲੈਕਟ ਹੁੰਦਾ, ਜਾਂ ਸਾਡੇ ਘਰਾਂ ਦੇ ਵਿੱਚੋਂ ਅਸੀਂ ਉਹ ਜਿਹੜਾ ਆ ਉਹ ਖ਼ਤਮ ਹੁੰਦਾ ਜਾ ਰਿਹਾ ਹੈ। ਖ਼ਤਮ ਹੁੰਦਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਉਹਦਾ ਪ੍ਰਭਾਵ ਅਸੀਂ ਕਬੂਲਦੇ ਹਾਂ ਅਤੇ ਬਹੁਤ ਡਿਫਰੈਂਟਲੀ ਅਸੀਂ ਉਹਨੂੰ ਦੇਖਦੇ ਹਾਂ। ਸੋ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਆ ਵੀ ਇਹ ਪਾਰਟ ਦੀ ਜਿਹੜੀ ਅਹਿਮੀਅਤ ਹੈਗੀ ਹੈ ਜਦੋਂ ਅਸੀਂ ਸਿੱਖ ਕਲਚਰ ਦੀ ਗੱਲ ਕਰਦੇ ਹਾਂ, ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹੋ, ਅਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਪੇਰੈਂਟਸ ਨੇ ਜਾਂ ਬੱਚੇ ਨੇ ਉਹ ਕੋਰਸ ਲੈਣ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ, ਅਤੇ ਤੁਹਾਡਾ ਐਕਸਪੀਰੀਅੰਸ ਕੀ ਹੈ ਇਸ ਦੇ ਮੁਤਲਕ? ਸੋ ਬੇਸਿਕਲੀ ਇੰਗਲੈਂਡ ਦੇ ਵਿੱਚ ਅਸੀਂ ਸੇਮ ਚੀਜ਼ਾਂ ਦੇਖੀਆਂ ਜੋ ਤੁਸੀਂ ਹੁਣ ਦੇਖ ਰਹੇ ਹੋ, ਪਰ ਫੇਕ ਹੀ ਹੋਇਆ ਸਾਡੇ ਇੱਥੇ ਅਸੀਂ ਆਪ ਪ੍ਰਚਾਰ ਕਰਨ ਆਪੇ। ਸੋ ਜਦੋਂ ਇੱਥੇ ਦੇ ਜੰਪਾਲ ਬੱਚੇ ਪ੍ਰਚਾਰ ਕਰਦੇ, ਬਿਕਾਜ਼ ਉਹਨਾਂ ਨੂੰ ਪਤਾ ਹੈ ਅਸੀਂ ਕਿਹੜੀ ਇਨਵਾਇਰਨਮੈਂਟ ਦੇ ਵਿੱਚ ਅਸੀਂ ਗਰੋ ਅਪ ਹੋ ਰਹੇ ਹਾਂ। ਸੋ ਵੀ ਅੰਡਰਸਟੈਂਡ ਕੈਪੀਟਲਿਜ਼ਮ, ਵੀ ਅੰਡਰਸਟੈਂਡ ਬਾਹਰਲੀ ਜਿਹੜੀ ਆ ਹਵਾ ਆ, ਹੈ ਨਾ, ਐਂਡ ਵੀ ਅੰਡਰਸਟੈਂਡ ਕਿ ਇਹਦਾ ਅਸਰ ਕੀ ਹੁੰਦਾ ਸਾਡੇ ਦੇ ਉੱਤੇ। ਐਂਡ ਇਹ ਚੀਜ਼ਾਂ ਅਸੀਂ ਤਾਂ ਹੀ ਸ਼ੇਅਰ ਕਰਦੇ ਹਾਂ ਬਿਕਾਜ਼ ਬਹੁਤ ਸਾਰੇ ਜਿਹੜੇ ਗਾਂ ਦੇ ਬੱਚੇ ਆ, they don't even know the difference between what is ਪੰਜਾਬੀ and what is ਗੁਰਮਤ, ਹੈ ਨਾ। ਉਹਨਾਂ ਨੂੰ ਇਹ ਚੀਜ਼ਾਂ ਤੇ ਵੀ ਨਹੀਂ ਹਜੇ ਸਮਝ ਹੈਗੀ, ਅਤੇ ਕੋਰਸ ਦੇ ਵਿੱਚ ਅਸੀਂ ਕਾਫੀ ਕੁਛ ਇਹਦੇ ਵਿੱਚ ਸਮਝਾਈਦਾ ਆ। the key thing here ਸਾਨੂੰ ਸਮਝਣ ਦੀ ਲੋੜ ਆ ਕਿ ਜਿਹੜੇ ਆਪਣੇ ਜਨਰੇਸ਼ਨ ਗੈਪ ਤਾਂ ਆ ਰਹੀ ਆ ਬਿਕਾਜ਼ ਅਸੀਂ ਜਿਹੜੇ ਸਾਡਾ ਕਮਿਊਨੀਕੇਸ਼ਨ ਕਰਨ ਦਾ ਢੰਗ ਆ, ਵੀ ਡੋਂਟ ਅੰਡਰਸਟੈਂਡ ਕਿ ਸਾਡਾ ਜਿਹੜੀ ਸੋਚਣੀ ਦੇ ਵਿੱਚ ਫਰਕ ਕਾਤੇ ਆ। ਐਂਡ ਕੋਰਸ ਦੇ ਵਿੱਚ ਮੈਂ ਸਿਖਾਉਂਦਾ ਆ ਕਿ ਕਿਉਂ ਸਾਡੀ ਐਜੂਕੇਸ਼ਨ ਸਿਸਟਮ ਅਨੁਸਾਰ ਕਾਤੇ ਸਾਡੀ ਥਿੰਕਿੰਗ ਦਾ ਕਾਤੇ ਉਹ 'ਤੇ ਅਸਰ ਹੁੰਦਾ ਆ। ਇਸ ਕੈਨ ਬੀ ਟੂ ਡੀਟੇਲ ਟੂ ਐਕਸਪਲੇਨ ਹੈ, ਤੁਹਾਨੂੰ ਕੋਰਸ ਅਟੈਂਡ ਕਰਨਾ ਪੈਣਾ, ਐਂਡ ਦੈਨ ਆਈ'll explain that to you। ਪਰ ਇਹਦੇ ਵਿੱਚ ਇਹ ਆ ਕਿ ਬੇਸਿਕਲੀ ਸਾਨੂੰ ਰਿਅਲਾਈਜ਼ ਕਰਨ ਦੀ ਲੋੜ ਆ ਕਿ ਅੱਜ ਸਿੱਖੀ ਇਜ਼ ਮੋਰ ਰੈਲੇਵੈਂਟ ਟੂਡੇ ਦੈਨ ਐਵਰ ਬਿਫੋਰ। ਸਾਡੇ ਹੁਣ ਇੰਗਲੈਂਡ ਦੇ ਵਿੱਚ ਖਾਸ ਕਰਕੇ ਵੱਡੀ ਤੌਰ ਤੇ ਇੱਕ ਲਹਿਰ ਚੱਲੀ ਆ, ਤੇ ਵੱਡੇ ਤੌਰ ਤੇ ਬੱਚੇ ਸਿੱਖੀ ਚਾਹ ਰਹੇ ਆ। ਇਹ ਉਹ ਬੱਚੇ ਆ ਜਿਨ੍ਹਾਂ ਦੇ ਮਾਪੇ ਸਿੱਖੀ ਨੂੰ ਛੱਡਦੇ, ਬਿਕਾਜ਼ ਅਸੀਂ ਹੁਣ ਤੀਸਰੀ ਜਨਰੇਸ਼ਨ ਸ਼ੁਰੂ ਹੋ ਗਈ ਸਾਡੀ, ਹੈ ਨਾ ਜੀ। ਸੋ ਜਿਨ੍ਹਾਂ ਦੇ ਬਜ਼ੁਰਗ ਇੱਥੇ ਪੰਜਾਬ ਤੋਂ ਆਏ ਸੀ, ਗਾਂ ਉਹਨਾਂ ਦੇ ਬੱਚੇ ਇੱਥੇ ਹੋਏ ਆ, ਤੇ ਉਹ ਗੋਰਿਆਂ ਤੋਂ ਵੀ ਕਈ ਗੋਰੇ ਬਣ ਜਾਂਦੇ। ਵੀ ਕਾਲ ਦਿਸ ਅਪੀਜ਼ਮੈਂਟ, ਹੈ ਨਾ ਜੀ। ਉਹ ਗੋਰਿਆਂ ਤੋਂ ਵੀ ਗੋਰੇ ਬਣ ਜਾਂਦੇ, ਉਹਨਾਂ ਨੇ ਨਾਂ ਵੀ ਉਦੋਂ ਦੇ ਰੱਖਣੇ, ਉਹਨਾਂ ਨੇ ਰਹਿਣੀ ਬਹਿਣੀ, ਪਰ ਗਾਂ ਉਹਨਾਂ ਦੇ ਬੱਚੇ ਹੁਣ ਵਾਪਸ ਸਿੱਖੀ ਚਾਹ ਰਹੇ ਆ। ਐਂਡ ਬਿਕਾਜ਼ ਸਾਡਾ ਜਿਹੜਾ ਸਮਝਾਉਣ ਦਾ ਢੰਗ ਆ ਇਜ਼ ਵੈਰੀ ਡਿਫਰੈਂਟ। ਪਹਿਲੀ ਚੀਜ਼ ਇਸ ਕੋਰਸ ਦੇ ਵਿੱਚ ਇਹ ਆ ਕਿ ਐਵਰੀਥਿੰਗ ਇਜ਼ 100% ਪ੍ਰੈਕਟੀਕਲ।
ਜੀ। ਸੋ ਜਿੰਨੇ ਵੀ ਅਸੀਂ ਟੈਕਨੀਕਸ ਇਹਦੇ ਵਿੱਚ ਸਿਖਾਲੀ ਦੇ ਆ ਕਿ ਪ੍ਰੈਗਨੈਂਸੀ ਤੌਰ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਆ, ਜਦੋਂ ਬੇਬੀ ਬੋਰਨ ਹੋਇਆ ਉਦੋਂ ਤੁਹਾਨੂੰ ਕੀ ਕਰਨਾ ਚਾਹੀਦਾ ਆ, ਕਿੱਦਾਂ ਤੁਸੀਂ ਆਪਣੇ ਘਰ ਦੇ ਵਿੱਚ 360 ਸਿਮਰਨ ਸ਼ੁਰੂ ਕਰ ਸਕਦੇ ਆ, ਹਨਾ, ਕਿੱਦਾਂ ਤੁਸੀਂ ਆਪਣੀ ਸਾਰੀ ਫੈਮਿਲੀ ਨੂੰ ਆਤਮਿਕ ਤੌਰ ਤੇ ਇਨਹਾਂਸ ਕਰ ਸਕਦੇ ਆ, ਕਿੱਦਾਂ ਤੁਸੀਂ ਸਟ੍ਰੈਸ ਰਿਲੀਫ ਲਿਆ ਸਕਦੇ ਆਪਣੀ ਲਾਈਫ ਦੇ ਵਿੱਚ ਤੇ ਆਪਣੇ ਆਪ ਨੂੰ ਹੀਲ ਕਰ ਸਕਦੇ ਆ ਯੂਜ਼ਿੰਗ ਗੁਰਬਾਣੀ ਐਂਡ ਕੀਰਤਨ, ਜੀ, ਹਨਾ। But the main thing is the world is getting, ਇਹਦੇ ਵਿੱਚ ਮੈਂ ਵੀ ਦਿਖਾਉਂਦਾ ਆ ਕਿ ਡਿਮੈਂਸ਼ੀਆ, ਬਿਕਾਜ਼ ਮੇਰਾ ਜਿਹੜਾ ਬੈਕਗ੍ਰਾਉਂਡ ਆ, ਮੇਰਾ ਆਪ ਦਾ ਡਿਮੈਂਸ਼ੀਆ ਕੇਅਰ ਹੋਮ ਆ, ਨਰਸਿੰਗ ਹੋਮ ਆ, ਮੇਰਾ ਤਕਰੀਬਨ 100 ਸਟਾਫ ਆ, ਆਈ ਐਮ ਹੈਲਥ ਕੇਅਰ ਪ੍ਰੋਫੈਸ਼ਨਲ, ਹਨਾ। ਐਂਡ ਇਹਦੇ ਵਿੱਚ ਅਸੀਂ ਇਹ ਵੀ ਦਿਖਾਉਂਦੇ ਆ ਕਿ ਬੇਸਿਕਲੀ ਇਨ ਟਰਮਸ ਆਫ ਜਿਹੜਾ ਡਿਮੈਂਸ਼ੀਆ ਆ ਉਹਦਾ ਕਿੱਦਾਂ ਤੁਸੀਂ ਨਿਤਨੇਮ ਤੋਂ ਲੈ ਕੇ ਹਾਊ ਯੂ ਕੈਨ ਸਲੋ ਡਿਮੈਂਸ਼ੀਆ, ਸੋ ਉਹਦਾ ਇੰਨਾ ਅਸਰ ਨਾ ਹੋਵੇ ਤੁਹਾਡੇ ਨੂੰ। ਸੋ ਬੇਸਿਕਲੀ ਆਪਣੇ ਵੇ ਵੀ ਗੋਟ ਰਿਅਲਾਈਜ਼ ਦ ਵਰਲਡ ਇਜ਼ ਗੈਟਿੰਗ ਫਾਸਟਰ ਐਂਡ ਫਾਸਟਰ, ਹਨਾ, ਕਿ ਦੁਨੀਆ ਜ਼ਿਆਦਾ ਤੇਜ਼ ਹੋ ਰਹੀ ਆ ਜੀ। ਜਿੱਦਾਂ ਦੁਨੀਆ ਜ਼ਿਆਦਾ ਤੇਜ਼ ਹੋ ਰਹੀ ਆ, ਜਿੱਦਾਂ ਅਸੀਂ ਕਈ ਵਾਰੀ ਆਪਣੇ ਬਜ਼ੁਰਗਾਂ ਨੂੰ ਦੇਖਦੇ ਆ, ਉਹ ਹਜੇ ਵੀ ਗੁਰਦੁਆਰਿਆਂ ਦੇ ਵਿੱਚ 80-90 ਸਾਲਾਂ ਤੱਕ ਉਹ ਹਜੇ ਵੀ ਰੋਜ਼ ਲੰਗਰ ਦੀ ਸੇਵਾ ਕਰਦੇ ਆਂਦੇ ਆ, ਠਫ, ਹਨਾ। ਜਦੋਂ ਆਪਾਂ ਕਿਸਾਨ ਮੋਰਚੇ 'ਚ ਵੀ ਦੇਖਿਆ ਸੀਗਾ, ਮੈਜੋਰਟੀ ਜਿਹੜੇ ਉੱਥੇ ਮੋਰਚੇ 'ਚ ਸੀਗੇ ਉਹ ਬਜ਼ੁਰਗ ਸੀਗੇ, ਉਹਨਾਂ ਦੀ ਬੋਡੀਆਂ ਸਟਰੋਂਗ ਸੀਗੀਆਂ, ਉਹ ਭਾਵੇਂ ਠੰਡ ਹੋਵੇ, ਮੀਂਹ ਹੋਵੇ, ਗਰਮੀ ਹੋਵੇ, ਉਹਨਾਂ ਨੂੰ ਕੋਈ ਅਸਰ ਨਹੀਂ ਸੀਗਾ। ਸੋ ਜਿਹੜੇ ਸਾਡੇ ਬਜ਼ੁਰਗਾਂ ਦਾ ਜਨਰੇਸ਼ਨ, ਉਹ ਫਿਜ਼ੀਕਲੀ ਬਹੁਤ ਸਟਰੋਂਗ ਆ ਅਤੇ ਮੈਂਟਲੀ ਰਿਲੈਕਸਡ ਸੀਗੇ, ਜੀ, ਹਨਾ। ਜਿਹੜੇ ਹੁਣ ਅਸੀਂ ਇੱਥੇ ਬਾਹਰ ਆ ਗਏ, ਹੁਣ ਅਸੀਂ ਫਿਜ਼ੀਕਲੀ ਵੀਕ ਹੋ ਗਏ ਬਿਕਾਜ਼ ਬਹੁਤ ਸਾਰਾ ਦਿਨ ਅਸੀਂ ਕੰਪਿਊਟਰਾਂ ਦੇ ਸਾਹਮਣੇ ਬੈਠੇ ਆ, ਸੋ ਬੋਡੀਜ਼ ਆਰ ਫਿਜ਼ੀਕਲੀ ਵੀਕ। ਐਂਡ ਜਿਹੜਾ ਫੂਡ ਆ, ਮੈਂ ਇਹਦੇ ਵਿੱਚ ਫੂਡ ਦੀ ਵੀ ਗੱਲ ਕਰਦਾ ਹਾਂ, ਨਿਊਟ੍ਰੀਸ਼ਨ ਦੀ ਵੀ ਗੱਲ ਕਰਦਾ ਹਾਂ, ਹਾਰਮੋਨ ਸਿਸਟਮ, ਸਰਕੈਡੀਅਨ ਰਿਦਮ, ਇਹ ਸਾਰੀਆਂ ਚੀਜ਼ਾਂ ਅਸੀਂ ਸਮਝਾਈ ਦੀਆਂ ਇਹਦੇ ਵਿੱਚ, ਹਨਾ। ਸੋ ਬੇਸਿਕਲੀ ਦਿਸ ਇਜ਼ ਵਾਈ ਦਿਸ ਇਜ਼ ਅ ਫੁੱਲ ਪੈਕੇਜ ਫॉर द ਹੋਲ ਫੈਮਿਲੀ, ਹਨਾ। ਐਂਡ ਸੋ ਇਹਦੇ ਕਰਕੇ ਕੀ ਹੋ ਰਿਹਾ ਆ ਕਿ ਫਿਜ਼ੀਕਲੀ ਵੀ ਆਰ ਨਾਓ ਵੀਕ ਬਟ ਮੈਂਟਲੀ ਵੀ ਆਰ ਡਰੇਨਡ, ਹਨਾ, ਕਿ ਮੈਂਟਲੀ ਤੌਰ ਤੇ ਸਾਡੇ ਤੇ ਹੁਣ ਅਸਰ ਜ਼ਿਆਦਾ ਹੋ ਰਿਹਾ ਬਿਕਾਜ਼ ਸਾਡੀ ਜਿਹੜੀ ਜੋਬਾਂ ਆ ਆਮ ਵੈਰੀ ਮੈਂਟਲੀ ਟੈਕਸਿੰਗ, ਹਨਾ। ਅਤੇ ਜਿਹੜੀ ਗਾਂ ਦੀਆਂ ਜੋਬਾਂ ਆਉਣੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ, ਉਹ ਹੋਰ ਵੀ ਸਾਨੂੰ ਫਿਜ਼ੀਕਲੀ ਵੀਕ ਬਣਾਉਣਾ ਆ ਤੇ ਮੈਂਟਲੀ ਸਾਡੀ ਜਿਹੜੀ ਸਪੀਡ ਆ ਹੋਰ ਵੀ ਇਨਕਰੀਜ਼ ਕਰਨੀ ਆ। ਐਂਡ ਸੋ ਵੀ ਗੋਟ ਰਿਅਲਾਈਜ਼ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਜਿਹੜਾ ਸੈਂਟਰਲ ਮੈਸੇਜ ਆਫ ਦ ਗੁਰੂ ਗ੍ਰੰਥ ਸਾਹਿਬ ਇਜ਼ ਫੰਡਾਮੈਂਟਲੀ ਟੂ ਯਰ ਬ੍ਰੇਨ, ਹਨਾ। ਐਂਡ ਦਿਸ ਇਜ਼ ਵਾਟ ਸੂਥਸ ਯੂ ਇਨ ਲਾਈਫ, everything else stimulates you, ਹਨਾ। ਜਿਹੜੀਆਂ ਬਾਕੀ ਸਾਰੀਆਂ ਚੀਜ਼ਾਂ ਆਪਾਂ ਲਾਈਫ 'ਚ ਕਰਦੇ ਆ, whether it's sports, whether it's ਭੰਗੜਾ, whether it's ਹੋਰ entertainment, ਜਿੱਦਾਂ ਵੀ ਲੋਕਾਂ ਦੀ ਆਪ ਦੀ ਰੁਚੀ ਆ, it's all about stimulating you, but there's nothing healing you, ਹਨਾ। and ਜਿਹੜਾ 60% ਜੇ world ਦੇ ਖਾਸ ਕਰਕੇ in capitalist countries, ਹਨਾ, ਜੇ 60% of the population according to the NHS statistics are suffering or depression ਤੋਂ suffer ਕਰ ਰਹੇ ਆ, ਇਹਦਾ ਮਤਲਬ majority population needs healing, ਹਨਾ। ਐਂਡ ਅਸੀਂ ਸਾਡਾ ਜਿਹੜਾ ਰਿਲੇਸ਼ਨਸ਼ਿਪ ਵਿਦ ਗੁਰਬਾਣੀ, ਇਹ ਅਸੀਂ ਇਹੀ ਉਹਦੇ ਸਮਝਾਉਂਦੇ ਆ ਬਿਕਾਜ਼ ਅਸੀਂ ਇਹਨੂੰ ਰੋਂਗ ਤੌਰ ਤੇ ਕਈ ਵਾਰੀ ਲੈ ਰਹੇ ਆ, ਹਨਾ। ਅਸੀਂ ਬਹੁਤ ਸਾਰੇ ਅਸੀਂ ਕਿੱਦਾਂ ਬਣ ਗਏ, ਅਸੀਂ ਐਤਵਾਰ ਵਾਲੇ ਸਿੱਖ ਬਣ ਗਏ, ਹਨਾ, ਕਿ ਐਤਵਾਰ ਗੁਰਦੁਆਰੇ ਜਾਣਾ ਆ ਤੇ ਬਾਕੀ ਵੀਕ ਦਾ ਕੋਈ ਬੋਦਰ ਨਹੀਂ ਹੈਗਾ। ਐਂਡ ਵਾਟ ਵੀ ਸ਼ੋ ਹੇਅਰ ਇਜ਼ that ਜਿਹੜਾ ਸਿਮਰਨ ਆ is 24/7, 365 days a year, ਹਨਾ। ਐਂਡ ਜਿਹੜਾ ਸਾਨੂੰ ਹੀਲਿੰਗ ਪ੍ਰੋਸੈਸ ਆ, ਜਿਹੜਾ ਅੰਮ੍ਰਿਤ ਵੇਲਾ, ਜਿਹੜਾ ਨਾਮ ਆ, ਜਿਹੜਾ ਸਾਨੂੰ ਵਿਕਾਰਾਂ ਤੋਂ ਦੂਰ ਰੱਖਦਾ ਆ, ਇਹ ਕਿੱਦਾਂ ਆਪਾਂ ਡੇਲੀ ਤੌਰ ਤੇ ਵਰਤ ਸਕਦੇ ਆ ਟੂ ਬਿਕਮ ਅ ਬੈਟਰ ਕੁਆਲਿਟੀ ਹਿਊਮਨ ਬੀਇੰਗ, ਹਨਾ। ਐਂਡ ਸੋ ਵਾਟ ਇਟ ਇਜ਼ ਸਾਨੂੰ ਇਹ ਪ੍ਰੋਬਲਮ ਨਹੀਂ ਹੁੰਦੀ ਕਿ ਬੱਚੇ ਸਿੱਖੀ ਦੇ ਵਿੱਚ ਆਉਣਾ ਨਹੀਂ ਚਾਹੁੰਦੇ, ਸਾਨੂੰ ਇਹ ਪ੍ਰੋਬਲਮ ਆ ਸਾਡੇ ਬੱਚੇ ਬਹੁਤ ਛੇਤੀ ਸਿੱਖੀ ਜਾ ਰਹੇ ਆ ਬਿਕਾਜ਼ ਸਾਡਾ ਜਿਹੜਾ ਐਕਸਪਲੇਨ ਕਰਨ ਦਾ ਢੰਗ ਇਜ਼ ਵੈਰੀ ਡਿਫਰੈਂਟ, ਹਨਾ। ਦ ਪ੍ਰੋਬਲਮ ਯੂ ਹੈਵ ਇਨ ਅਮਰੀਕਾ, ਤੁਹਾਡੇ ਇੱਥੇ ਉਹ ਪ੍ਰਚਾਰਕ ਨਹੀਂ ਆ ਰਹੇ ਜਿਹੜੇ ਤੁਹਾਡੇ ਬੱਚਿਆਂ ਨਾਲ ਏਦਾਂ ਗੱਲ ਕਰ ਸਕਦੇ ਆ, ਹਨਾ। ਤਾਂ ਹੀ ਸਾਡਾ ਜਿਹੜਾ ਇੰਗਲੈਂਡ, ਤੁਸੀਂ ਕੈਨੇਡਾ ਦੇਖੋ, ਤੁਸੀਂ ਆਸਟ੍ਰੇਲੀਆ ਦੇਖੋ, ਇੱਥੇ ਲਹਿਰ ਚੱਲਣ ਪਈ ਆ। ਅਮਰੀਕਾ 'ਚ ਕਾਹਤੇ ਨਹੀਂ ਹਜੇ ਚੱਲੀ ਬਿਕਾਜ਼ ਯੂ ਆਰ ਵੈਰੀ ਸਪੇਸਡ ਆਊਟ, ਦੂਰ ਦੂਰ ਹੈਗੇ ਆ ਤੇ ਏਦਾਂ ਦੇ ਜਿਹੜੇ ਇਵੈਂਟਸ ਆ ਜਿੱਦਾਂ ਆਪਾਂ ਹੁਣ ਕਰਨਾ 10 ਤਰੀਕ ਤੇ 11 ਤਰੀਕ ਦੇ ਵੈਰੀ ਰੇਅਰ ਫॉर ਯੂ, ਹਨਾ। ਪਰ ਅਸੀਂ ਤਾਂ ਆਹ ਗੱਲਾਂ ਤਕਰੀਬਨ ਫॉर द ਲਾਸਟ 25 years been doing it in England, ਹਨਾ। ਐਂਡ ਐਜ਼ ਅ ਰਿਜ਼ਲਟ ਤੁਸੀਂ ਇੱਥੇ ਦੇ ਸਮਾਗਮ ਦੇਖੋ, ਵੱਡੇ ਸਮਾਗਮ ਦੇਖੋ, ਮੈਜੋਰਟੀ ਯੂਥ ਆ। ਤੁਸੀਂ ਇੱਥੇ 84 ਦਾ ਮਾਰਚ ਦੇਖੋ, ਮੈਜੋਰਟੀ ਇਜ਼ ਅੰਡਰ 40, ਹਨਾ। ਤੁਸੀਂ ਮੈਜੋਰਟੀ ਸਾਡੀ ਜਿਹੜੀ ਪੋਪੂਲੇਸ਼ਨ ਸਿੱਖਾਂ ਦੀ ਦੇਖੋ, ਅੰਮ੍ਰਿਤਧਾਰੀ ਪੋਪੂਲੇਸ਼ਨ ਇਜ਼ ਅੰਡਰ 40, ਹਨਾ। ਉਹ 40 ਸਾਲਾਂ ਤੋਂ ਛੋਟੇ ਆ। ਇਹਦਾ ਮਤਲਬ ਉਹਨਾਂ ਨੇ ਆਹ ਪ੍ਰਚਾਰ ਕਰਕੇ ਇਹਦੇ ਵਿੱਚ ਆਏ ਆ ਬਿਕਾਜ਼ ਉਹਨਾਂ ਦਾ ਜਿਹੜਾ ਮੈਜੋਰਟੀਆਂ ਦਾ ਜਨਮ ਆ ਉਹ ਤਾਂ ਇੰਗਲੈਂਡ ਦਾ ਆ। And so it's about taking this level
of ਜਿਹੜਾ ਸਾਡਾ explain ਕਰਨ ਦਾ ਢੰਗ ਆ and this kind of forward thinking approach to Gurmat and your family structure, because ਜੇ ਤੁਹਾਡੀ family ਨਹੀਂ set, ਜੇ ਤੁਸੀਂ ਆਪਣੀ family structure ਤੁਹਾਡੇ ਬੱਚਿਆਂ ਨਾਲ, ਤਾਂ ਫਿਰ ਇੱਥੇ ਆਉਣ ਦਾ ਫਾਇਦਾ ਕੀ ਸੀ ਜੀ, ਹੈ ਨਾ? ਤੇ ਜੇ ਤੁਹਾਡੀ ਜਿੱਦਾਂ ਮਰਜ਼ੀ ਤੁਸੀਂ ਪੈਸੇ ਕਮਾ ਲਓ, ਜੇ ਤੁਹਾਡੇ ਬੱਚੇ ਤੁਹਾਨੂੰ ਸਤਿਕਾਰ ਹੀ ਨਹੀਂ ਕਰਦੇ, ਜੇ ਤੁਹਾਡੇ ਬੱਚੇ ਤੁਹਾਡੇ ਨਾਲ ਰਿਸਪੈਕਟ ਨਹੀਂ ਕਰਦੇ, ਤੁਹਾਡੀ ਗੱਲ ਨਹੀਂ ਸੁਣਦੇ, ਫਿਰ ਉਹ ਪੈਸੇ ਦਾ ਕੀ ਫਾਇਦਾ ਹੈ? And so all these mistakes ਜਿਹੜੇ ਬਹੁਤ ਸਾਰੇ ਪਰਿਵਾਰਾਂ ਨੇ ਕੀਤੀਆਂ ਆ, because majority ਲੋਕਾਂ ਦਾ ਆਹੀ ਰਿਲੇਸ਼ਨਸ਼ਿਪ ਆ ਬੱਚਿਆਂ ਦੇ ਨਾਲ, ਉਹ ਉਹਨਾਂ ਨੂੰ ਕੱਪੜੇ ਦਿੰਦੇ ਆ, ਖਾਣਾ ਦਿੰਦੇ ਆ ਤੇ ਛੱਤ ਦਿੰਦੇ ਆ, ਹਨਾ? ਪਰ ਜਦੋਂ ਬੱਚੇ ਪੜ੍ਹ ਲਿਖ ਗਏ ਤੇ ਵੱਡੇ ਹੋ ਗਏ, ਉਹ ਆਪਣਾ ਘਰ ਆਪ ਖਰੀਦ ਸਕਦੇ ਆ, ਆਪਣੇ ਕੱਪੜੇ ਆਪ ਖਰੀਦ ਸਕਦੇ ਆ, ਆਪਣਾ ਖਾਣਾ ਆਪ ਖਰੀਦ ਸਕਦੇ ਆ, ਸੋ ਉਹਨਾਂ ਤੁਹਾਡੀ ਲੋੜ ਕੀ ਆ? ਤਾਂ ਫਿਰ ਉਹ ਵੱਖਰੇ ਰਹਿਣ, ਆਪਣੇ ਤੁਸੀਂ ਵੱਖਰੇ ਰਹਿੰਦੇ ਆ, ਹਨਾ? ਫਿਰ ਉਹਦੇ ਨਾਲ ਕੀ ਹੁੰਦਾ ਆ? ਮੈਜੋਰਟੀ ਲੋਕ ਸਾਇਲੈਂਸ ਦੇ ਵਿੱਚ ਰਹਿੰਦੇ ਆ, ਉਹਦੇ ਨਾਲ ਡਿਪਰੈਸ਼ਨ ਹੋ ਜਾਂਦਾ ਆ, ਉਹਦੇ ਨਾਲ ਡਿਮੈਂਸ਼ੀਆ ਹੋ ਜਾਂਦਾ ਆ, ਹਨਾ? ਪਰ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਘਰ ਵੀ ਦਿੰਦੇ ਆ, ਕੱਪੜੇ ਵੀ ਦਿੰਦੇ ਆ, ਖਾਣਾ ਵੀ ਦਿੰਦੇ ਆ, ਪਰ ਸਭ ਤੋਂ ਇੰਪੋਰਟੈਂਟ ਚੀਜ਼ ਆ ਸਮਾਂ ਦਿੰਦੇ ਆ, ਕਿਹੜਾ ਸਮਾਂ ਆ ਇਸ ਇਰਰਿਪਲੇਸੇਬਲ, ਹਨਾ? ਉਹ ਫਿਰ ਪਰਿਵਾਰ ਹਮੇਸ਼ਾ ਇਕੱਠੇ ਰਹਿੰਦੇ ਆ। ਸੋ ਵੀ ਸ਼ੋ ਇਨ ਦੈਟ ਜਿਹੜੇ the family that prays together stays together, ਹਨਾ? ਜਿਹੜਾ ਪਰਿਵਾਰ ਇਕੱਠੇ ਹੋ ਕੇ ਆਪਣੀ ਸਿਮਰਨ ਕਰਦਾ, ਭਗਤੀ ਕਰਦਾ ਆ, ਉਹ ਹਮੇਸ਼ਾ ਇਕੱਠਾ ਰਹਿੰਦਾ ਆ। ਅਤੇ ਕਿਹੜੀਆਂ ਚੀਜ਼ਾਂ ਕਰਕੇ ਤੁਸੀਂ ਆਪਣੀ, ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ everything is instant, ਉਹਨਾਂ ਦੇ ਵਿੱਚ ਕੋਈ ਸਹਿਣਸ਼ੀਲਤਾ ਨਹੀਂ ਹੈਗੀ, ਸਬਰ ਸੰਤੋਖ ਨਹੀਂ ਹੈਗਾ। ਸੋ ਇਹ ਚੀਜ਼ਾਂ ਕਿੱਦਾਂ ਆਪਣੇ ਬੱਚਿਆਂ ਦੇ ਵਿੱਚ ਲਿਆ ਸਕਦੇ ਆ? ਕਿਹੜੇ ਟੈਕਨੀਕਸ ਆ ਜਿਹੜੇ ਬੱਚੇ ਸਮਝਦੇ ਆ? ਬਿਕਾਜ਼ ਤੁਹਾਡੇ ਬੱਚੇ ਵੀ ਚਾਹੁੰਦੇ ਆ ਕਿ ਸਾਡੀ ਵਧੀਆ ਲਾਈਫ ਹੋਵੇ, ਸੋ ਉਹ ਜਿਹੜੀ ਗੁਰਮਤ ਦੀਆਂ ਚੀਜ਼ਾਂ ਉਹ ਸਿੱਖਣਾ ਚਾਹੁੰਦੇ ਆ, ਪਰ ਮੈਜੋਰਟੀ ਪੈਰੈਂਟਸ ਨੂੰ ਐਕਸਪਲੇਨ ਨਹੀਂ ਕਰਨਾ ਆਉਂਦਾ। ਜਿਹੜਾ ਆਪਣਾ ਪੈਰੈਂਟਿੰਗ ਕੋਰਸ ਆ, ਤਕਰੀਬਨ ਜਿੰਨੇ ਵੀ ਅਸੀਂ ਕੀਤੇ ਆ ਅਰਾਊਂਡ ਦ ਵਰਲਡ, 50% ਜਿਹੜੀ ਸੰਗਤ ਆਉਂਦੀ ਆ ਟੂ ਥੀਸ ਪੈਰੈਂਟਿੰਗ ਕੋਰਸਿਸ, ਉਹ ਸੰਗਤ ਆ ਜਿਹੜੀ ਗੁਰਦੁਆਰੇ ਨਹੀਂ ਆਉਂਦੀ ਜੀ, ਹਨਾ? everybody is welcome, so ਸ਼ਾਇਦ ਉਹਨਾਂ ਕੋਲ ਕੇਸ ਨਾ ਹੋਣ, ਸ਼ਾਇਦ ਉਹ ਨਹੀਂ ਰੈਗੂਲਰਲੀ ਆਉਂਦੇ, but this is for everybody, ਹਨਾ? ਸੋ ਉਹ ਵੱਡੀ ਤੌਰ ਤੇ ਇਦਾਂ ਦੇ ਕੋਰਸਾਂ 'ਚ ਆਉਂਦੇ ਆ, ਐਂਡ ਉਹਨਾਂ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ, ਤੇ ਉਹਨਾਂ ਦਾ ਫੀਡਬੈਕ ਇਜ਼ ਵੈਰੀ ਪੋਜ਼ਿਟਿਵ, ਹਨਾ? ਸੋ ਇੱਕ ਓਪਰਚੁਨਿਟੀ ਆ that you can basically spend one day, analyze your family, because ਬਹੁਤ ਸਾਰੇ ਲੋਕ ਸੋਚਦੇ ਆ ਯਾਰ ਅਸੀਂ ਇੱਕ ਦਿਨ ਪੈਰੈਂਟਿੰਗ ਕੋਰਸ ਕਰਨਾ ਆ, ਕਈ ਲੋਕ ਇਹੀ ਸੋਚਦੇ ਆ ਕਿ ਯਾਰ ਅਸੀਂ ਪੈਰੈਂਟਿੰਗ ਤੋਂ ਕੀ ਸਿੱਖਣਾ ਆ, ਅਸੀਂ ਤੇ ਜਿੱਦਾਂ ਮਾਪੇ ਨੇ ਸਾਨੂੰ ਪੈਰੈਂਟਿੰਗ ਕੀਤੀ ਉਦਾਂ ਹੀ ਅਸੀਂ ਕਰ ਲੈਣਾ, ਹਨਾ? ਕਈ ਲੋਕ ਇਹੀ ਕਹਿੰਦੇ ਅਸੀਂ ਵੀ ਕੁੱਟ ਖਾ ਕੇ ਅਕਲ ਆਈ ਆ ਤੇ ਸਾਡੇ ਬੱਚਿਆਂ ਨੂੰ ਵੀ ਏਦਾਂ ਹੀ ਆਉਣੀ ਆ, ਹਨਾ? ਪਰ ਇਹਦੇ ਵਿੱਚ ਉਹਨਾਂ ਨੂੰ ਇਹ ਨਹੀਂ ਸਮਝਦੇ ਤੁਹਾਨੂੰ ਕੁੱਟ ਖਾ ਕੇ ਅਕਲ ਨਹੀਂ ਆਈ, ਤੁਹਾਨੂੰ ਕੁੱਟ ਖਾ ਕੇ ਇੱਕ ਹੀ ਚੀਜ਼ ਸਿੱਖੀ ਹੈ ਕਿ ਕੁੱਟ ਕਿੱਦਾਂ ਖਾਈਦੀ ਆ, ਹਨਾ? ਤੁਹਾਨੂੰ ਅਕਲ ਤਾਂ ਹੀ ਆਉਣੀ ਹੈ ਜੇ ਤੁਹਾਨੂੰ ਬੱਚਿਆਂ ਦਾ ਕਮਿਊਨੀਕੇਸ਼ਨ ਕਰਨ ਦਾ ਜਿਹੜਾ ਢੰਗ ਆ ਉਹ ਤੁਸੀਂ ਸਿਖਾ ਸਕਦੇ ਆ। ਤੇ ਬਾਹਰਲੇ ਜਿਹੜੇ ਲੋਕ ਆ, ਤੁਸੀਂ ਹੁਣ ਉੱਥੇ ਨਿਊਯਾਰਕ 'ਚ ਰਹਿੰਦੇ ਆ ਜਾਂ ਨਿਊ ਜਰਸੀ 'ਚ ਰਹਿੰਦੇ ਆ, ਤੁਹਾਡੇ ਬੱਚਿਆਂ ਨੂੰ ਨਿਮਰਤਾ ਕਿਹਨੇ ਸਿਖਾਉਣੀ ਆ? ਕਿਉਂਕਿ ਤੁਹਾਡੇ ਸਕੂਲਾਂ ਨੇ ਤਾਂ ਸਿਖਾਲੀ ਨਹੀਂ ਹੈਗੀ, ਉਹਨਾਂ ਨੂੰ ਪਤਾ ਹੀ ਨਹੀਂ ਨਿਮਰਤਾ ਕੀ ਆ। ਇੱਥੇ ਕੈਪੀਟਲਿਜ਼ਮ ਨੇ ਤਾਂ ਸਿਖਾਲਣੀ ਨਹੀਂ ਹੈਗੀ ਕਿ ਨਿਮਰਤਾ ਦੇ ਵਿੱਚ ਕਿੱਦਾਂ ਰਹਿਣਾ ਆ। ਨਾ ਡੋਨਾਲਡ ਟਰੰਪ ਨੇ ਸਿਖਾਲਣੀ ਆ, ਨਾ ਕਮਾਲਾ ਹੈਰਿਸ ਜਾਂ ਬਾਈਡਨ ਨੇ ਸਿਖਾਲਣੀ ਆ, because they don't care, ਹੈ ਨਾ ਜੀ? ਤੁਸੀਂ ਆਪਣੇ ਬੱਚਿਆਂ ਨੂੰ ਤਾਂ ਹੀ ਨਿਮਰਤਾ ਸਿਖਾ ਸਕਦੇ ਆ ਜੇ ਤੁਹਾਡੇ ਵਿੱਚ ਨਿਮਰਤਾ ਹੈ, ਜੇ ਤੁਸੀਂ ਨਿਮਰਤਾ ਲਈ ਸਾਖੀਆਂ ਬੱਚਿਆਂ ਨੂੰ ਸਿਖਾ ਲਈਏ, ਹੈ ਨਾ? ਸੋ ਜਿਹੜੇ the true virtues of life, ਹੈ ਨਾ, are more required today than ever before, ਜੀ, ਹੈ ਨਾ? because ਆਪਾਂ ਇਸ ਯੁੱਗ ਦੇ ਵਿੱਚ ਰਹਿ ਰਹੇ ਹਾਂ where everything is fast, and as a result majority ਲੋਕਾਂ ਕੋਲ patience ਨਹੀਂ ਹੈਗਾ, ਹੈ ਨਾ? ਐਂਡ ਐਂਡ ਆਫ ਦ ਡੇ ਇਹ ਤੁਹਾਡਾ ਘਰ ਆ, ਤੁਸੀਂ ਇਹਨੂੰ ਸਵਰਗ ਬਣਾ ਸਕਦੇ ਆ, ਤੁਸੀਂ ਇਹਨੂੰ ਨਰਕ ਬਣਾ ਸਕਦੇ ਆ, ਹੈ ਨਾ? ਇਹ ਤੁਹਾਡੇ ਤੇ ਆ, ਤੁਸੀਂ ਕਿੰਨੀ ਇਨਵੈਸਟਮੈਂਟ ਕਰਨ ਨੂੰ ਰੈਡੀ ਆ। ਬਿਕਾਜ਼ ਲੋਕ ਇਨਵੈਸਟਮੈਂਟਾਂ ਕਰਨ ਨੂੰ ਰੈਡੀ ਆ ਇਨ ਪ੍ਰੋਪਰਟੀਜ਼ ਜਾਂ ਇਨ ਬਿਜ਼ਨਸਿਸ, ਇਨ ਟਰੱਕਿੰਗ ਔਰ ਇਨ IT ਔਰ ਜਿਹੜਾ ਵੀ ਉਹਨਾਂ ਦੀ ਲਾਈਨ ਆ, ਹੈ ਨਾ? ਅਸੀਂ ਇੰਨੇ ਲੱਖ ਲਾ ਦਿੰਦੇ ਬੱਚਿਆਂ ਨੂੰ ਯੂਨੀਵਰਸਿਟੀਆਂ ਭੇਜਣ ਨੂੰ, ਹੈ ਨਾ? ਪਰ ਕੈਨ ਵੀ ਇਨਵੈਸਟ one day to think about our family? ਐਂਡ ਇਹਦੇ ਵਿੱਚ ਅਸੀਂ ਉਹਨਾਂ ਨੂੰ ਸ਼ੇਅਰ ਕਰਨਾ ਆ ਫਰਮ ਆਲ, ਮੇਰੇ 4 ਬੱਚੇ ਆ, ਮੇਰੇ ਬ੍ਰਦਰ ਦੇ 4 ਬੱਚੇ ਆ, ਸਾਡੇ ਘਰ ਦੇ ਵਿੱਚ 4 ਜਨਰੇਸ਼ਨ ਇੱਕ ਟਾਈਮ ਇਕੱਠੇ ਰਹਿੰਦੇ ਸੀਗੇ, ਹੈ ਨਾ? ਐਂਡ ਅਸੀਂ ਬੇਸਿਕਲੀ ਇਹ ਸਿੱਖਿਆ, ਤੇ ਜਿੰਨਾ ਸਾਡਾ ਲਾਈਫ ਦੇ ਵਿੱਚ, ਜਿੰਨੇ ਮੈਨੂੰ ਹੁਣ ਪਿਛਲੇ 30 ਸਾਲਾਂ ਦੇ ਵਿੱਚ ਹਜ਼ਾਰਾਂ ਬੱਚਿਆਂ ਦੇ ਵਿੱਚ ਕੈਂਪਾਂ ਦੇ ਵਿੱਚ ਜਿੱਥੇ ਅਸੀਂ ਪ੍ਰਚਾਰ ਕਰਦੇ ਆ, ਉਹ ਸਾਰਾ ਜਿਹੜਾ ਐਕਸਪੀਰੀਅੰਸ ਆ ਉਹ ਇੱਕ ਦਿਨ ਦੇ ਵਿੱਚ ਇੱਕ ਕੰਸਾਈਜ਼ ਫਾਰਮ ਦੇ ਵਿੱਚ ਤੁਹਾਨੂੰ ਸ਼ੇਅਰ ਕਰਨਾ ਆ, ਐਂਡ ਗਿਵ ਯੂ ਅ ਵੈਰੀ ਕਲੀਅਰ ਪਲਾਨ, ਹੈ ਨਾ? ਕਿ ਤੁਸੀਂ ਆਤਮਿਕ ਤੌਰ ਤੇ ਵਿੱਚ ਬੱਚਿਆਂ ਨਾਲ ਕਿੱਦਾਂ ਕਰ ਸਕਦੇ ਆ,
ਉਹਨਾਂ ਨੂੰ ਫਿਜ਼ੀਕਲੀ ਕਿੱਦਾਂ ਕਰ ਸਕਦੇ ਆ, ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ, ਫਰਮ ਨਿਊਟ੍ਰੀਸ਼ਨ ਟੂ ਲਾਈਕ circadian rhythm to technology to basically how you should speak, and also ਉਹਨਾਂ ਦਾ moral values ਕਿੱਦਾਂ ਬਣਾਈ ਦੀ ਆ ਜੀ, ਹੈ ਨਾ। ਸੋ ਬਿਕਾਜ਼ ਬਹੁਤ ਸਾਰੇ ਇੱਥੇ ਬਾਹਰਲਾ ਇਟਸ ਆਲ ਅਬਾਊਟ ਮਟੀਰੀਅਲਿਜ਼ਮ, ਹੈ ਨਾ। ਐਂਡ ਫਿਰ ਅਸੀਂ ਇਹਦੇ ਵਿੱਚ ਇਹ ਵੀ ਸ਼ੇਅਰ ਕਰਦੇ ਹਾਂ ਕਿ ਗਾਂ ਜਿੱਦਾਂ ਆ ਕੰਟਰੀਆਂ ਜਾ ਰਹੀਆਂ ਆ, ਇਹ ਇਹਨਾਂ ਦੀ ਕੌਮ ਕਾਤੇ ਹੁਣ ਖਤਮ ਹੋ ਰਹੀ ਆ, ਹੈ ਨਾ। ਅਤੇ ਇਹਦੇ ਵਿੱਚ ਗਾਂ ਦੇ ਫਿਊਚਰ ਦੇ ਵਿੱਚ ਕੀ ਹੋਣਾ, ਜਿਹੜੇ ਲੋਕ ਆਪਣੀ ਫੈਮਿਲੀ ਵੈਲਿਊਜ਼ ਨੂੰ ਰੱਖਦੇ ਆ, ਕਿਉਂ ਉਹਨਾਂ ਦੇ ਬੱਚੇ ਜ਼ਿਆਦਾ ਤਰੱਕੀ ਕਰਦੇ ਆ। Why is it that children that come from big families are more confident than people that are only children, ਹੈ ਨਾ, ਜਿਹੜੇ ਇਕੱਲੇ ਬੱਚੇ ਆ, ਹੈ ਨਾ। ਐਂਡ ਇਹ ਸਾਰੀਆਂ ਚੀਜ਼ਾਂ ਆਪਾਂ ਸ਼ੇਅਰ ਕਰ ਸਕਦੇ ਹਾਂ ਇਸ ਕੋਰਸ ਵਿੱਚ, ਅਸੀਂ ਕਰਦੇ ਹਾਂ। ਐਂਡ ਫਿਰ ਤੁਸੀਂ ਦੇਖ ਸਕਦੇ ਆ ਕਿ ਤੁਹਾਡੀ ਫੈਮਿਲੀ ਇਸ ਚੀਜ਼ ਦੇ ਵਿੱਚ ਕਿੱਦਾਂ ਫਿੱਟ ਆਉਂਦੀ ਆ ਜੀ, ਬਿਕਾਜ਼ ਅਸੀਂ ਇੱਥੇ ਇੱਦਾਂ ਦੀਆਂ ਕੋਈ ਗੱਲਾਂ ਨਹੀਂ ਕਰਨੀਆਂ ਕਿ ਇੱਥੇ ਆਹ ਬੰਦੇ ਨੇ ਬਚਨ ਕੀਤਾ ਹੈ ਜਾਂ ਆਹ ਬੰਦੇ ਨੇ ਇੱਥੇ ਆਹ ਕਰਤਾ ਆ ਐਕਸੈਟਰਾ। ਨੋ, we're gonna talk very practical ਕਿ ਆਹ ਤੁਹਾਡਾ ਘਰ ਆ, ਆਹ ਤੁਹਾਡੀ ਫੈਮਿਲੀ ਆ, ਆਹ ਇੱਥੇ ਦਾ ਐਜੂਕੇਸ਼ਨ ਸਿਸਟਮ ਆ, ਇਹਦੇ ਪੋਜ਼ਿਟਿਵਸ ਕੀ ਆ, ਇਹਦੇ ਨੈਗੇਟਿਵਸ ਕੀ ਆ, ਹੈ ਨਾ। ਐਂਡ ਤੁਹਾਨੂੰ ਕਿਹੜਾ ਤੁਹਾਡੀ ਮੋਰੈਲਿਟੀ ਤੇ ਕਿਹੜਾ ਤੁਹਾਡੇ ਬੱਚੇ ਨਾਲ ਕਿਹੜੇ ਡਾਇਰੈਕਸ਼ਨ ਦੇ ਵਿੱਚ ਤੁਸੀਂ ਜਾ ਰਹੇ ਆ ਐਜ਼ ਅ ਫੈਮਿਲੀ, ਐਂਡ ਕਿੱਦਾਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਨਾਲ ਰੱਖ ਸਕਦੇ ਆ। ਤੇ ਤਾਂ ਫਿਰ ਉਹਨਾਂ, ਬਿਕਾਜ਼ ਕੱਲ੍ਹ ਨੂੰ ਤੁਸੀਂ ਵੀ ਬਜ਼ੁਰਗ ਹੋਣਾ ਆ, ਜੇ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਸਿਖਾ ਲਿਆ ਕਿ ਬੇਸਿਕਲੀ ਬਜ਼ੁਰਗਾਂ ਦਾ ਇੱਦਾਂ ਖਿਆਲ ਰੱਖਣਾ, ਕੱਲ੍ਹ ਨੂੰ ਤੁਹਾਡਾ ਉਹ ਨਹੀਂ ਕਿਸੇ ਨੇ ਖਿਆਲ ਰੱਖਣਾ, ਹੈ ਨਾ। ਸੋ ਇਟਸ ਵੈਰੀ ਓਵਰਆਲ ਇਨ ਟਰਮਸ ਆਫ ਇਟਸ ਅ ਕੰਪਲੀਟ ਕੋਰਸ, ਹੈ ਨਾ। ਕਈ ਲੋਕ ਡਰ ਜਾਂਦੇ ਆ ਕਿ ਪਤਾ ਨਹੀਂ ਸਾਡੇ ਕੋਲ ਇੱਦਾਂ ਟਾਈਮ ਸਪੈਂਡ ਹੋਣਾ ਆ ਜਾਂ ਨਹੀਂ। ਬਿਲੀਵ ਮੀ, ਤੁਸੀਂ ਟੈਸਟੀਮੋਨੀਅਲਸ ਦੇਖੋ, ਐਂਡ ਐਵਰੀਬਾਡੀ ਜਿਨ੍ਹਾਂ ਨੇ ਕੀਤਾ, ਜਿੰਨੇ ਵੀ 13,000 ਸੰਗਤਾਂ ਨੇ ਕੀਤਾ ਆ, ਉਹ ਸਾਰੇ ਦੇ ਗਿਵ ਵੈਰੀ ਪੋਜ਼ਿਟਿਵ ਫੀਡਬੈਕ ਜੀ। ਐਂਡ ਸਾਰੇ ਪਾਸੇ ਇਹੀ ਗੱਲ ਹੁੰਦੀ ਆ ਕਿ ਬੇਸਿਕਲੀ ਅੱਜ ਇੱਦਾਂ ਦੀਆਂ ਜਿਹੜੀਆਂ ਗੱਲਾਂ ਸਾਨੂੰ ਰੈਗੂਲਰਲੀ ਗੁਰਦੁਆਰਿਆਂ 'ਚ ਕਰਨੀਆਂ ਚਾਹੀਦੀਆਂ ਆ, ਬਿਕਾਜ਼ ਵੀ ਨੀਡ ਸੋਲਿਊਸ਼ਨਸ ਟੂ ਆਰ ਚਿਲਡਰਨਸ ਪ੍ਰੋਬਲਮਸ। ਬਿਲਕੁਲ, ਜਿਹੜੀ ਜਿਵੇਂ ਤੁਸੀਂ ਐਕਸਪਲੇਨ ਕੀਤਾ ਆ ਸਾਰੇ ਹਰ ਇੱਕ ਆਸਪੈਕਟ ਤੋਂ, ਮੈਂ ਸਮਝਦਾ ਵੀ ਜਿਹੜੀ ਜਿੱਥੇ ਤੱਕ ਵੀ ਸਾਡੀ ਆਵਾਜ਼ ਪਹੁੰਚ ਰਹੀ ਹੈ ਇਸ ਪ੍ਰੋਗਰਾਮ ਦੇ ਰਾਹੀਂ, ਦ ਫਾਲਟ ਲਾਈਨਸ ਪ੍ਰੋਗਰਾਮ ਦੇ ਰਾਹੀਂ, ਉਮੀਦ ਕਰਦਾ ਕਿ ਟਰਾਈ ਸਟੇਟ ਏਰੀਏ ਦੇ ਵਿੱਚ ਖਾਸ ਤੌਰ 'ਤੇ ਸੰਗਤਾਂ ਹੁਮ-ਹੁਮਾ ਕੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚਣਗੀਆਂ ਅਤੇ ਸਿੱਖ ਪੇਰੈਂਟਿੰਗ ਕੋਰਸ ਦੇ ਲਈ ਆਪਟ ਕਰਨਗੀਆਂ। ਅਤੇ ਜਿਹੜੇ ਵਿਊਅਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਤੁਸੀਂ ਦੇਖ ਸਕਦੇ ਹੋ ਕਿ ਆਉਣ ਵਾਲੇ 10 ਅਗਸਤ ਅਤੇ 11 ਅਗਸਤ, 10 ਅਗਸਤ ਨੂੰ ਨਿਊਯਾਰਕ ਫਲਸ਼ਿੰਗ ਦੇ ਵਿੱਚ ਬੰਬੇ ਥੀਏਟਰ ਦੇ ਵਿੱਚ ਇਹ ਜਿਹੜਾ ਭਾਈ ਜਗਜੀਤ ਸਿੰਘ ਹੋਰਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਜਿਹੜਾ ਕੋਰਸ ਹੈ ਉਹ ਹੋਣ ਜਾ ਰਿਹਾ ਹੈ। 10 ਅਗਸਤ ਨੂੰ ਸ਼ਨੀਵਾਰ ਦਾ ਦਿਨ ਪੈਂਦਾ ਆ, ਬੰਬੇ ਥੀਏਟਰ ਫਲਸ਼ਿੰਗ ਨਿਊਯਾਰਕ ਦੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ। ਅਤੇ ਅਗਲੇ ਦਿਨ 11 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਦੇ ਵਿੱਚ ਉਹੀ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਸੋ ਜਿਹੜੀਆਂ ਵੀ ਸੰਗਤਾਂ ਇਸ ਕੋਰਸ ਦਾ ਹਿੱਸਾ ਬਣਨਾ ਚਾਹੁੰਦੀਆਂ ਨੇ, ਉਹ ਆਨਲਾਈਨ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਸਰਚ ਕਰ ਸਕਦੇ ਹੋ, ਸਿੱਖ ਪੇਰੈਂਟਿੰਗ ਕੋਰਸ, ਜਾਂ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਨੇ, ਤੁਸੀਂ ਜਾ ਕੇ ਰਜਿਸਟਰ ਕਰ ਸਕਦੇ ਹੋ। ਅਤੇ ਜਾਂ ਤੁਸੀਂ ਈਵਨ ਸਾਡੇ ਤੱਕ ਵੀ ਪਹੁੰਚ ਕਰ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ ਜਾਂ ਸਾਡੇ ਫ਼ੋਨ ਨੰਬਰਸ ਦੇ ਰਾਹੀਂ। ਸੋ ਤੁਸੀਂ ਇਸ ਦਾ ਜ਼ਰੂਰ ਹਿੱਸਾ ਬਣੋ, ਤਾਂ ਕਿ ਜਿਹੜੀਆਂ ਅੱਜ ਇਹ ਸਾਨੂੰ ਔਕੜਾਂ ਆ ਰਹੀਆਂ ਨੇ ਨਵੀਂ ਜਨਰੇਸ਼ਨ ਦੇ ਨਾਲ, ਜਿਸ ਤਰੀਕੇ ਦੇ ਨਾਲ ਤਬਦੀਲੀ ਹੋ ਰਹੀ ਹੈ, ਅਸੀਂ ਵੈਸਟਰਨ ਕਲਚਰ ਦਾ ਜਿਹੜਾ ਅਸੀਂ ਪ੍ਰਭਾਵ ਕਬੂਲ ਰਹੇ ਹਾਂ, ਉਹਨਾਂ ਨੂੰ ਅਸੀਂ ਕਿਵੇਂ ਬੈਲੈਂਸ ਕਰਨਾ ਆ, ਕਈ ਵਾਰ ਸਾਨੂੰ ਨਹੀਂ ਸਮਝ ਲੱਗਦਾ। ਸੋ ਇੱਕ ਚੰਗੀ ਸ਼ੁਰੂਆਤ ਹੋਊਗੀ ਇਸ ਕੋਰਸ ਦੇ ਰਾਹੀਂ, ਅਸੀਂ ਉਹ ਪ੍ਰੋਬਲਮਸ ਨੂੰ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਅਤੇ ਉਹਦੇ ਸੋਲਿਊਸ਼ਨ ਲੱਭਣ ਵੱਲ ਅਸੀਂ ਕਦਮ ਵੀ ਪੁੱਟ ਸਕਦੇ ਹਾਂ। ਸੋ ਜਗਜੀਤ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ। ਥੋੜ੍ਹਾ ਜਿਹਾ ਹੋਰ ਮੈਂ ਪੁਆਇੰਟ ਥੋੜ੍ਹਾ ਜਿਹਾ ਐਡ ਕਰਨਾ ਚਾਹੁੰਦਾ ਹਾਂ ਜੀ ਜੀ। ਸੋ ਖਾਸ ਕਰਕੇ ਜਿਹੜੇ ਟੀਨੇਜਰਸ ਆ, ਬਿਕਾਜ਼ ਬਹੁਤ ਸਾਰੇ ਲੋਕ ਸੋਚਦੇ ਇਕੱਲੇ ਪੇਰੈਂਟਸ ਲਈ ਆ ਜੀ, ਅਤੇ ਅਸੀਂ ਜਦੋਂ ਗੁਰਦੁਆਰੇ 'ਚ ਜਾਂਦੇ ਹੁੰਦੇ ਹਾਂ, ਅਸੀਂ ਕਹਿੰਦੇ ਹੁੰਦੇ ਕਿ ਹੱਥ ਖੜੇ ਕਰੋ ਜੇ ਤੁਸੀਂ ਇੱਕ ਗ੍ਰੈਂਡ ਪੈਰੈਂਟ ਆ, ਹੈ ਉਹ ਹੱਥ ਖੜੇ ਕਰ ਲੈਂਦੇ। ਫਿਰ ਅਸੀਂ ਕਹਿੰਦੇ ਹੱਥ ਖੜੇ ਕਰੋ ਜੇ ਤੁਸੀਂ ਇੱਕ ਪੈਰੈਂਟ ਆ, ਹੈ ਨਾ। ਫਿਰ ਅਸੀਂ ਕਹਿੰਦੇ ਹੱਥ ਖੜੇ ਕਰੋ ਜੇ ਤੁਹਾਡੇ ਘਰ 'ਚ ਕੋਈ ਛੋਟਾ ਬੱਚਾ ਆ ਅਤੇ ਉਹਦੇ ਉੱਤੇ ਤੁਹਾਡਾ ਕੋਈ ਇਨਫਲੂਐਂਸ ਆ ਜਾਂ ਤੁਹਾਡੀ ਰਿਸ਼ਤੇਦਾਰੀਆਂ 'ਚ। ਸੋ ਤਕਰੀਬਨ 99% ਜਿਹੜੀ ਸੰਗਤ ਆ ਗੁਰਦੁਆਰੇ 'ਚ ਉਸ ਟਾਈਪ 'ਤੇ ਹੱਥ ਖੜੇ ਕੀਤੇ ਆ। ਐਂਡ ਦੈਨ ਬੀਸਾਈਡ ਦ ਸਿੱਖ ਪੈਰੈਂਟਿੰਗ ਕੋਰਸ ਇਜ਼ ਫॉर ਯੂ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮੇਰੇ ਸੋਸ਼ਲ ਮੀਡੀਆ ਤੇ ਜਾ ਸਕਦੇ ਆ। ਮੇਰਾ ਨਾਮ ਜਗਜੀਤ ਸਿੰਘ ਜ਼ੋਰਾਵਰ ਆ। ਤੁਸੀਂ ਜਗਜੀਤ ਵਾਹਿਗੁਰੂ ਤੇ ਜਾ ਕੇ, ਜਾਂ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਤੇ ਜਾ ਕੇ ਔਨ ਫੇਸਬੁੱਕ ਉੱਥੇ ਵੀ ਜਾ ਸਕਦੇ ਆ, ਜਾਂ ਜਿੱਦਾਂ ਤੁਸੀਂ ਕਿਹਾ TV84 ਨੂੰ, ਬਿਕਾਜ਼ ਉਹਦੇ ਵਿੱਚ ਇੱਕ ਲਿੰਕ ਆ ਤੇ ਅਸੀਂ ਚਾਹੁੰਦੇ ਕਿ ਸਾਰੇ ਸਾਈਨ ਅਪ ਕਰਨ ਜੀ। ਬਿਕਾਜ਼ ਉਦੋਂ ਅਸੀਂ ਲੰਗਰ ਵੀ ਦੇਣਾ ਆ ਤੇ ਸਾਨੂੰ ਉਦਾਂ ਵੀ ਪਤਾ ਹੋਵੇ ਕੈਪੈਸਿਟੀ ਹੈ ਬਿਲਡਿੰਗ ਦੀ, ਹਨਾ। ਜਦੋਂ ਕੋਰਸ ਫੁੱਲ ਹੋ ਗਿਆ that's it's full, ਹਨਾ। ਫਿਰ ਉਹ ਤੇ ਬਾਅਦ ਚ ਨਹੀਂ ਹੈਗਾ, ਤਾਂ ਫਿਰ ਜਿੰਨੀ ਛੇਤੀ ਤੁਸੀਂ ਸਾਈਨ ਅਪ ਕਰ ਸਕਦੇ ਆ ਉਹਦੇ ਨਾਲ ਤੁਹਾਡਾ ਪਲੇਸ ਗੈਰੰਟੀਡ ਆ। ਅਤੇ ਸਾਰਾ ਪਰਿਵਾਰ ਨੂੰ ਆਉਣਾ ਚਾਹੀਦਾ ਆ। ਸੋ ਬੇਸਿਕਲੀ ਜਿਹੜੇ ਬਜ਼ੁਰਗ ਆ, ਬਿਕਾਜ਼ ਪੰਜਾਬੀ ਦੇ ਵਿੱਚ ਵੀ ਹੋਣਾ ਆ, ਤੁਸੀਂ ਵੀ ਅਤੇ ਜਿੰਨੇ ਵੀ ਤੁਹਾਡੇ ਟੀਨਏਜ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਲਿਆਓ। ਜੇ ਛੋਟੇ ਬੱਚੇ ਆ then they can stay at the back, ਪਰ ਆਮ ਤੌਰ ਤੇ ਅਸੀਂ ਇਹ ਕਹਿੰਦੇ ਆ ਕਿ ਆਮ ਤੌਰ ਤੇ ਪਹਿਲਾਂ ਅਸੀਂ ਕਹਿੰਦੇ ਸੀ 14 ਸਾਲਾਂ ਦੇ ਬੱਚਿਆਂ ਤੋਂ ਉੱਪਰ ਹੋਇਆ, ਬਿਕਾਜ਼ ਇੰਟੈਂਸ ਕੋਰਸ ਆ। ਪਰ ਅਸੀਂ ਕੈਨੇਡਾ ਦੇ ਵਿੱਚ ਜਦੋਂ ਅਸੀਂ ਕੀਤਾ, ਅਸੀਂ ਦੇਖੇ 8 ਸਾਲ ਦੇ 10 ਸਾਲ ਦੇ ਬੱਚੇ ਉਹਨਾਂ ਨੇ ਵੀ ਕੋਰਸ ਕਰ ਲਿਆ ਤੇ ਉਹਨਾਂ ਨੂੰ ਵੀ ਸਾਰੀਆਂ ਗੱਲਾਂ ਸਮਝ ਲੱਗਦੀਆਂ ਜੀ, ਹਨਾ। ਤੇ ਜਦੋਂ ਅਸੀਂ ਕਿਸੇ ਵੀ ਇਲਾਕੇ 'ਚ ਜਾਂਦੇ ਆ, ਹਨਾ, ਪਹਿਲਾਂ ਲੋਕ ਸੋਚਦੇ ਆ ਕਿ ਅਸੀਂ ਜਾਈਏ ਜਾਂ ਨਾ ਜਾਈਏ। ਫਿਰ ਜਦੋਂ ਬਾਅਦ 'ਚ ਉਹਨਾਂ ਨੂੰ ਫੀਡਬੈਕ ਮਿਲਦੀ ਆ, ਫਿਰ ਉਹਨਾਂ ਨੇ ਮੈਨੂੰ ਫੋਨ ਕਰਨਾ ਕਿ ਜਗਜੀਤ ਸਿੰਘ ਬਹੁਤ ਵਧੀਆ ਫੀਡਬੈਕ ਮਿਲੀ ਆ, ਤੁਸੀਂ ਅਗਲੇ ਮਹੀਨੇ ਫਿਰ ਸਾਨੂੰ ਟਾਈਮ ਦਿਓ, ਜਾਂ ਅਗਲੇ 3-4 ਮਹੀਨਿਆਂ 'ਚ ਸੰਗਤਾਂ ਬਹੁਤ ਡਿਮਾਂਡ ਕਰਦੀਆਂ। ਹੁਣ ਰੀਸੈਂਟਲੀ ਅਸੀਂ ਲੰਡਨ 'ਚ ਕੀਤਾ ਸੀ, ਵਿਦਿਨ 24 ਆਵਰਸ ਮੈਨੂੰ 9 ਗੁਰਦੁਆਰਿਆਂ ਦੇ ਫੋਨ ਆਏ ਜਦੋਂ ਸੰਗਤਾਂ ਨੇ ਦੱਸਿਆ ਸੀਗਾ ਕਿ ਉਹਨਾਂ ਨੂੰ ਫੀਡਬੈਕ ਦਿੱਤੀ ਆ ਕਿ ਸਾਡੇ ਕੋਲ ਕੋਰਸ ਦੋ। ਸਾਡੇ ਕੋਲ ਬਿਕਾਜ਼ ਦਾਸ ਗ੍ਰਸਤੀ ਆ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਹਨਾ। ਸੋ ਇਹ ਰਿਅਲਾਈਜ਼ ਕਰੋ, ਦਿਸ ਇਜ਼ ਅ ਵਨ ਆਫ ਓਪਰਚੁਨਿਟੀ, ਹਨਾ। ਅਸੀਂ ਹੁਣ ਇੱਕ ਵਾਰੀ ਆ ਰਹੇ ਆ ਟੂ ਦ ਟ੍ਰਾਈ ਸਟੇਟ ਏਰੀਆ, ਕਿ ਇੱਕ ਦਿਨ ਅਸੀਂ ਕਰਨਾ ਨਿਊਯਾਰਕ, ਇੱਕ ਦਿਨ ਅਸੀਂ ਕਰਨਾ ਨਿਊ ਜਰਸੀ। We probably won't be coming back for another 2 to 3 years, ਨਾ। ਐਂਡ ਸੋ ਇਹ ਨਾ ਸੋਚੋ ਕਿ ਅਸੀਂ ਅੱਜ ਨਹੀਂ ਕੀਤਾ ਤਾਂ ਕੋਈ ਨਹੀਂ, ਇਹਨਾਂ ਨੂੰ ਅਸੀਂ ਬਾਅਦ 'ਚ, ਬਿਕਾਜ਼ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ। ਵੀ ਟਰਾਈਂਗ ਟੂ ਕਵਰ ਸਾਡਾ ਜਿਹੜਾ ਏਮ ਆ। ਮੈਂ ਇਹਦੇ ਵਿੱਚ ਕੋਈ ਪੈਸੇ ਨਹੀਂ ਬਣਾਉਣਾ, ਮੇਰਾ ਮਹਾਰਾਜ ਕਿਰਪਾ, ਮਹਾਰਾਜ ਨੇ ਆਪ ਹੀ ਸਾਡੀ ਵਧੀਆ ਬਿਜ਼ਨਸਾਂ ਦੇ ਵਿੱਚ ਸਾਨੂੰ ਸੈਟਅਪ ਕੀਤਾ ਆ। ਪਰ ਸਾਨੂੰ ਬਸ ਇਹ ਆ ਕਿ ਸਾਰੇ ਪੰਥ ਦੇ ਬੱਚੇ ਸਾਡੇ ਬੱਚੇ ਆ ਜੀ। ਜੇ ਅਸੀਂ ਫੀਡਬੈਕ ਸਾਨੂੰ ਹੋਇਆ, ਮੈਂ ਰਿਮੈਂਬਰ ਜਦੋਂ ਮੈਂ ਪਹਿਲੀ ਵਾਰੀ ਕੀਤਾ ਸੀ ਸਲੋ ਦੇ ਵਿੱਚ, ਮੈਨੂੰ ਇੱਕ ਮੁੰਡੇ ਦੀ ਈਮੇਲ ਆਈ ਸੀ ਕਿ ਕੋਰਸ ਤੋਂ ਬਾਅਦ ਮੇਰਾ ਹੁਣ ਡੈਡੀ ਮੈਨੂੰ ਕੁੱਟਦਾ ਨਹੀਂ ਹੈਗਾ, ਹਨਾ। ਇੱਕ ਮੈਨੂੰ ਫਿਰ ਚਿੱਠੀ ਆਈ ਸੀ ਜਿਹਦੇ ਵਿੱਚ ਇੱਕ ਡਿਵੋਰਸ ਹੋਣ ਲੱਗਾ ਸੀ ਤੇ ਉਹਨਾਂ ਨੇ ਕੋਰਸ ਕੀਤਾ ਤੇ ਫਿਰ ਬਾਅਦ 'ਚ ਉਹ ਮੈਰਿਜ ਇਕੱਠਾ ਵਾਪਸ ਕਰ ਲਿਆ ਸੀ ਉਹਨਾਂ ਨੇ, ਬਿਕਾਜ਼ ਉਹ ਕਹਿੰਦੇ ਸੀ ਅਸੀਂ ਰੋਂਗਲੀ ਲਾਈਫ ਵੱਲ ਦੇਖ ਰਹੇ ਹਾਂ ਜੀ। ਕਈ ਵਾਰੀ ਮੈਨੂੰ ਇੱਕ ਹੋਰ ਫੀਡਬੈਕ ਆਈ ਸੀ ਕਿ 2 ਭਰਾ ਉਹਨਾਂ ਦਾ ਕਾਰੋਬਾਰ ਵੱਖਰਾ ਕਰਨ ਲੱਗੇ ਸੀ, ਕਿਸ ਘਰ ਵਿੱਚ ਕਲੇਸ਼ ਬਹੁਤ ਵੱਧ ਗਿਆ ਸੀਗਾ ਤੇ ਫਿਰ ਉਹ ਇਕੱਠੇ ਕਿੱਦਾਂ ਫੈਮਿਲੀ ਵਾਪਸ ਆਈ। ਕਈ ਸਾਡੇ ਬਜ਼ੁਰਗਾਂ ਦਾ ਜਿਹਨਾਂ ਨੂੰ ਐਲਡਰ ਆਈਸੋਲੇਸ਼ਨ ਹੋ ਰਹੀ ਸੀ, ਉਹ ਫਿਰ ਫੈਮਿਲੀ ਇਕੱਠੀ ਵਾਪਸ ਆ ਗਈ, ਬਜ਼ੁਰਗ ਇਕੱਠੇ ਨਾਲ ਰਹਿਣ ਲੱਗ ਪਏ। ਸੋ ਇਹਦਾ ਮੇਨ ਆਈਡੀਆ ਆ ਕਿ ਜਿਹੜੀ ਸਿੱਖੀ ਆ, ਇਹ ਨਹੀਂ ਕਿ ਅਸੀਂ ਉਦੋਂ ਹੀ ਸਿੱਖੀ ਐਕਸਪੀਰੀਅੰਸ ਕਰਨੀ ਜਦੋਂ ਅਸੀਂ ਗੁਰਦੁਆਰੇ ਜਾਣਾ, ਨਹੀਂ। ਸਾਡੀ ਜਿਹੜੀ ਸਿੱਖੀ ਆ ਉਹ ਸਾਡੇ ਘਰਾਂ ਤੋਂ ਸ਼ੁਰੂ ਹੋਣੀ ਚਾਹੀਦੀ ਆ ਜੀ, ਹਨਾ। ਸਾਡੇ ਵਿੱਚ ਸ਼ੁਰੂ ਹੋਣੀ ਚਾਹੀਦੀ ਆ। ਐਂਡ ਜੇ ਸਾਡੀ ਸਿੱਖੀ ਪ੍ਰੈਕਟੀਕਲ ਨਹੀਂ ਹੈਗੀ, then all of it is just a philosophy ਜੀ। ਗੁਰੂ ਸਾਹਿਬ ਨੇ ਸਾਨੂੰ ਇੱਕ ਫਿਲਾਸਫੀ ਦੇ ਬਾਰੇ ਦੇ ਵਿੱਚ ਮਗਰ ਨਹੀਂ ਲਾਇਆ, ਗੁਰੂ ਸਾਹਿਬ ਨੇ ਸਾਨੂੰ ਇੱਕ ਵੇ ਆਫ ਲਾਈਫ ਦਿੱਤੀ ਆ ਕਿ everything in ਸਿੱਖੀ should be practical, and so basically all starts from the home। and ਜਿਨ੍ਹਾਂ ਨੇ ਆਪਣੇ ਘਰ ਸੈੱਟ ਕਰ ਲਏ, or then they can do more in their business life, they can do more in the educational life, they can do more in their panthak seva, ਹੈ ਨਾ। ਪਰ ਜਿਨ੍ਹਾਂ ਦੇ ਘਰ ਨਹੀਂ ਸੈੱਟ, ਉਹ ਫਿਰ ਉਹ ਚੀਜ਼ਾਂ ਤੋਂ ਉਹਨਾਂ ਨੂੰ ਡਿਸਟਰੈਕਸ਼ਨ ਕਰਨ ਦੇ, ਕਿਉਂਕਿ ਉਹ ਘਰ ਪਹਿਲਾਂ ਸੈੱਟ ਕਰਨੇ ਪੈਂਦੇ ਆ ਜੀ, ਹੈ ਨਾ। ਸੋ ਹੁਣ ਸਾਡੀ ਜਿਹੜੀ ਕਮਿਊਨਿਟੀ ਆ, ਪਹਿਲੇ ਜਨਰੇਸ਼ਨ ਨੂੰ ਕੁਰਬਾਨੀ ਦੇਣੀ ਪੈਂਦੀ ਆ, ਹੈ ਨਾ। ਮਸੀ ਘਰਾਂ ਦੀ ਕਿਸ਼ਤਾਂ ਦੇ ਹੁੰਦੀਆਂ, ਮਸੀ ਬੱਚਿਆਂ ਨੂੰ ਐਜੂਕੇਸ਼ਨ ਦੇ ਹੋ ਰਹੀ ਆ। ਪਰ now we're going to be moving from the first generation to the second generation ਜੀ, ਹੈ ਨਾ। And ਉਹ generation they want answers, and ਜਦੋਂ ਤੁਹਾਡੇ ਬੱਚੇ ਤੁਹਾਨੂੰ ਸਵਾਲ ਪੁੱਛੂਗੇ ਕਿ ਮੈਂ ਸਿੱਖੀ ਕੀ ਚੀਜ਼ ਆ, ਅਸੀਂ ਕਿੱਦਾਂ ਘਰ ਦੇ ਵਿੱਚ ਆਹ ਚੀਜ਼ਾਂ ਅਪਣਾਉਣੀਆਂ ਐਕਸੈਟਰਾ, ਜੇ ਤੁਹਾਡੇ ਕੋਲ ਆਨਸਰਸ ਨਹੀਂ ਹੈਗੇ ਤੇ ਤੁਸੀਂ how you going to look in front of your children, ਹਨਾ। ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਉਹਨਾਂ ਦਾ ਇੰਪ੍ਰੈਸ਼ਨ ਕੀ ਹੋਣਾ ਹੈ। ਬਿਲਕੁਲ। ਇਹਦੇ ਵਿੱਚ ਇਹ ਵੀ ਸਿਖਾਉਂਦੇ ਆ ਕਿ ਜਿਹੜੀ ਸਾਡੀ ਸਾਈਕਲ ਆਫ ਇਨਫਲੂਐਂਸ ਆ, ਜਿਹੜੀ ਪੰਜਾਬ ਦੇ ਵਿੱਚ ਸੀਗੀ ਜਾਂ ਇੰਡੀਆ ਦੇ ਵਿੱਚ ਸੀਗੀ, ਉਹ 30-40 ਸਾਲਾਂ ਦੇ ਵਿੱਚ ਆ। ਸੋ ਯੂਜ਼ਿੰਗ ਸਾਇੰਸ ਆਈ ਸ਼ੋ ਕਿ ਇੱਥੇ ਬਾਹਰ ਦੇ ਵਿੱਚ ਸਾਡੀ ਜਿਹੜੀ ਸਾਈਕਲ ਆਫ ਇਨਫਲੂਐਂਸ ਉਹ ਕਾਹਤੇ ਇੰਨੀ ਸ਼ੋਰਟ ਆ ਤੇ ਕਿਹੜੇ ਸਾਲਾਂ ਦੇ ਵਿੱਚ ਆ, ਹਨਾ।
ਕਿ ਬੇਸਿਕਲੀ ਕਾਤੇ ਟੀਨੇਜਰ ਤੱਕ ਤੁਹਾਡੇ ਬੱਚੇ ਕਾਤੇ ਨਹੀਂ ਤੁਹਾਡੇ ਆਖੇ ਲੱਗਦੇ, ਵਾਈ ਡੂ ਦੇ ਸਟਾਪ ਰਿਬੈਲਿੰਗ, ਇੱਥੇ ਬਾਹਰਲੀ ਹਵਾ ਕਿ ਅੱਗੇ ਉੱਥੇ ਕਾਤੇ ਨਹੀਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ। ਸੋ ਇਹਦਾ ਸਾਰਾ ਆਪਾਂ ਐਕਸਪਲੇਨੇਸ਼ਨ ਕਰ ਰਹੇ ਹਾਂ, ਐਂਡ ਦੈਨ ਯੂ ਵਿਲ ਅੰਡਰਸਟੈਂਡ ਈਚ ਸਟੇਜ ਜੋ ਤੁਹਾਡੀ ਜਰਨੀ ਆ ਫਰਮ pregnancy, from marriage to pregnancy, to the young age ਵਿੱਚ ਬੱਚਿਆਂ ਨਾਲ ਕੀ ਕਰਨਾ ਚਾਹੀਦਾ to make them very creative, ਤਾਂ ਫਿਰ artificial intelligence ਦੇ ਇੱਕ ਜ਼ਮਾਨੇ ਦੇ ਵਿੱਚ ਉਹ ਆਪਣੀਆਂ ਵਧੀਆ ਜੋਬਾਂ ਲੈ ਸਕਦੇ because they're all going to be creative jobs। ਫਿਰ ਤੁਹਾਡੀ teenage years ਦੇ ਵਿੱਚ ਕਿੱਦਾਂ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਤੇ ਐਜੂਕੇਸ਼ਨਲੀ ਤੇ ਸਪਿਰਿਚੁਅਲੀ ਆਤਮਿਕ ਤੌਰ ਤੇ ਕਿੱਦਾਂ ਸਟਰੋਂਗ ਬਣਾਉਣਾ। ਫਿਰ ਬਾਅਦ ਚ ਬੱਚਿਆਂ ਨੂੰ ਜਦੋਂ ਉਹਨਾਂ ਦਾ ਮੈਰਿਜ ਕਰਨ ਦਾ ਟਾਈਮ ਆ ਅਤੇ ਉਹਨਾਂ ਜਿਹੜੀ ਪ੍ਰੋਬਲਮਸ ਬੱਚਿਆਂ ਦੇ ਵਿੱਚ ਹੁੰਦੀ ਆ, ਜਿਹੜੇ ਅੱਜ ਕੱਲ੍ਹ ਬੱਚੇ ਵਿਆਹ ਨਹੀਂ ਕਰਦੇ, ਇਹਦਾ ਰੀਜ਼ਨ ਕਾਤੇ ਆ? And why do we have over sexualization of our community? ਕਿ ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਆ, ਐਂਡ ਇਹਦਾ ਰੀਜ਼ਨ ਕੀ ਆ? ਨਾ ਸ਼ੋ ਇਹਦਾ ਰੀਜ਼ਨ ਕਾਤੇ ਹੋ ਰਿਹਾ ਆ, ਐਂਡ ਇਹਦੇ ਵਿੱਚ ਆਪਾਂ ਇਹ ਵੀ ਦਿਖਾਉਂਦੇ ਆ ਕਿ ਕਿਹੜੀ ਏਜ ਦੇ ਵਿੱਚ ਬੱਚਿਆਂ ਨੂੰ ਲੋਕ ਫੋਨ ਦਿੰਦੇ ਆ ਤੇ ਉਹਦਾ ਅਸਰ ਕੀ ਹੁੰਦਾ ਤੁਹਾਡੇ ਬੱਚਿਆਂ ਦੀ ਸਾਈਕੋਲੋਜੀ ਦੇ ਉੱਤੇ ਜੀ, ਹੈ ਨਾ। ਬੱਚਿਆਂ ਦਾ ਬਿਹੇਵੀਅਰ ਕਾਤੇ ਚੇਂਜ ਹੋ ਜਾਂਦਾ ਜਦੋਂ ਤੁਸੀਂ ਉਹਨਾਂ ਨੂੰ ਫੋਨ ਦੇ ਦਿਓ, ਹੈ ਨਾ। ਐਂਡ ਬੈਸਟ ਪ੍ਰੈਕਟਿਸ ਹੁਣ ਕੀ ਆ ਕਿ ਕਿਸ ਏਜ ਦੇ ਵਿੱਚ ਬੱਚਿਆਂ ਨੂੰ ਫੋਨ ਦੇਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਫੋਨ ਦੇਣੇ ਚਾਹੀਦੇ ਆ, ਹੈ ਨਾ। ਸੋ ਇਹ ਕਾਫੀ ਕੁਝ ਇਹਦੇ ਵੈਲ ਰਿਸਰਚਡ ਆ ਐਂਡ ਕਾਫੀ ਕੁਝ ਤੁਹਾਡੇ ਨਾਲ ਸ਼ੇਅਰ ਕਰਨ ਲਈ ਆ। ਫਿਰ ਬਾਅਦ ਚ ਤੁਹਾਡੀ ਚੋਇਸ ਆ, ਤੁਸੀਂ ਕਿਹੜੇ ਆਈਡੀਆਜ਼ ਆਪਣੀ ਫੈਮਿਲੀ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦੇ ਆ ਤੇ ਕਿਹੜੇ ਨਹੀਂ ਇੰਪਲੀਮੈਂਟ ਕਰਨਾ ਚਾਹੁੰਦੇ। ਸੋ ਵੀ ਜਸਟ ਗਿਵਸ ਯੂ ਲੋਟਸ ਆਫ ਸੀਡਸ ਆਫ ਥੋਟ, ਹੈ ਨਾ, ਐਂਡ ਇਹ ਫਿਰ ਤੁਹਾਡੇ ਤੇ ਆ ਵਿਚ ਵਨਸ ਯੂ ਵਾਂਟ ਟੂ ਬਲਸਮ। ਬਿਲਕੁਲ, ਬਹੁਤ ਬਹੁਤ ਧੰਨਵਾਦ ਭਾਈ ਜਗਜੀਤ ਸਿੰਘ ਜੀ ਤੁਹਾਡਾ। ਤੇ ਸਾਡੇ ਦਰਸ਼ਕ ਸਾਡੇ ਤੱਕ ਵਰਲਡ ਸਿੱਖ ਪਾਰਲੀਮੈਂਟ ਤੁਸੀਂ ਸੋਸ਼ਲ ਮੀਡੀਆ ਤੇ ਸਰਚ ਕਰਦੇ ਹੋ ਜਾਂ ਭਾਈ ਜਗਜੀਤ ਸਿੰਘ ਹੋਰਾਂ ਨਾਲ ਵੀ ਤੁਸੀਂ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਸੋਸ਼ਲ ਮੀਡੀਆ ਤੇ ਸਰਚ ਕਰਕੇ ਇੰਸਟਾਗ੍ਰਾਮ, ਫੇਸਬੁੱਕ, ਕਿਤੇ ਵੀ ਜਾਓਗੇ ਤੁਸੀਂ ਸਰਚ ਕਰੋਗੇ ਤੇ ਤੁਸੀਂ ਰਜਿਸਟਰ ਕਰ ਸਕਦੇ ਹੋ। ਆਉਂਦੀ 10 ਜਾਂ 11 ਤਰੀਕ ਦੇ ਲਈ ਇਹ ਨਿਊਯਾਰਕ ਨਿਊ ਜਰਸੀ ਦੇ ਵਿੱਚ ਆ ਰਹੇ ਆ ਇਸ ਸਿੱਖ ਪੈਰੈਂਟਿੰਗ ਕੋਰਸ ਦੇ ਲਈ। ਉਮੀਦ ਕਰਦੇ ਹਾਂ ਇਹ ਐਕਸਪੀਰੀਅੰਸ ਤੁਹਾਡੇ ਲਈ ਚੰਗਾ ਹੋਵੇਗਾ। ਸੋ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।